ਵਿਆਹ ਤੇਰਾ ਕਰਾਂਗੇ ਪੁੱਤ ਮਾਸ਼ਾਅੱਲਾ ਸੋਹਣਾ ਕਰਾਂਗੇ ਤੇ ਪਰ ਇਸੇ ਖੁਸ਼ੀ 'ਚ ਨਾ ਆ 2 ਭਾਂਡੇ ਧੋ ਕੇ ਚਾਹ ਬਣਾ ਭੋਰਾ ਦਿਮਾਗ ਫਰੈਸ਼ ਹੋਵੇ। ਪਤਾ ਤਾਂ ਲੱਗੇ ਕਿ ਚਾਹ ਦੇਖਿਆ ਇਹ ਸਾਰਾ ਕੁਝ ਬੈਕ ਕੈਮਰਾ ਇੰਜ ਹੀ ਚੱਲਦਾ ਹੈ। ਇਹ ਬੈਕ ਕੈਮਰਾ ਇੰਜ ਹੀ ਚੱਲਦਾ ਹੈ। ਇਹ ਕੁਮਰਾਣੀ ਵੇਖਦੀ ਪਈ ਨਾ ਇਹ ਜ਼ੁਲਮ ਹੁੰਦੇ ਤੇਰੇ ਪਿੱਛੇ ਵੇਖ ਲੈ ਮੈਂ ਕੀ ਕੱਟਦਾ ਪਿਆ ਤੇਰੇ ਪਿੱਛੇ ਕੀ ਕਰਨਾ ਪੈਂਦਾ ਪਿਆ ਕੀ ਗੱਲਾਂ ਦਿਲ ਚ ਵਸਦੀ ਮੇਰੇ ਦਿਲ ਚ ਵਸਦੀ। ਕੁਮਰਾਣੀ ਮੈਨੂੰ ਕਹਿੰਦੀ ਜਾਨੂ ਮੁਝੇ ਬੋਲਾ ਕਰੋ ਤੂੰ ਬਣਾ ਕੇ ਪਿਆਵੇਂਗਾ ਤੇ ਅਸੀਂ ਵੀ ਕੁੜੀ ਵਾਲਿਆਂ ਨੂੰ ਕੁਝ ਕਹਿਣ ਜੋਗੇ ਹੋਵਾਂਗੇ। ਉਹਨਾਂ ਨੂੰ ਪੁੱਛਣਾ ਤੁਹਾਡਾ ਮੁੰਡਾ ਕਰਦਾ ਕੀ। ਉਹਨਾਂ ਨੂੰ ਕਿ ਬੋਕਰਾ ਮਾਰ ਲੈਂਦਾ ਤੱਪੜੀ ਮਾਰ ਲੈਂਦਾ ਭਾਂਡੇ ਧੋ ਲੈਂਦਾ ਕੱਪੜੇ ਧੋ ਲੈਂਦਾ ਹੈ ਇਸਤਰੀ ਕਰ ਲੈਂਦਾ ਉਸ ਤੋਂ ਬਾਅਦ ਚਾਹ ਪਕਾ ਲੈਂਦਾ ਚੌਲ ਬਾਲ ਲੈਂਦਾ ਸਾਲਨ ਤਤਾ ਕਰ ਲੈਂਦਾ ਬੁੜੀ ਨੂੰ ਖਵਾ ਵੀ ਲੈਂਦਾ इंज बोले बुरकियां तोड़ के इंज करते हैं। अच्छा सर आप साथ क्या खाएंगे? बाकर खानी बिस्किट निमको लेज पापड़ चाय खावेगा नाल फेर गल बननी आ के मैं कहना ताड़ी खिदमत मैं ऐसी करूंगा एवें दी ताड़ी कुमार ने कितनी जड़ी बता के मैंने पता 4 दिन पहले नाल आ लेंदी ऐसी खिदमत करूंगा मैं कहना टेंशन ले दे छोड़ दे हां फिर खिदमत ही करा लो 4 दिन ਉਹ ਕੱਲ ਵਾਲੀ ਵੇਖੀ ਉਹ ਤੇ ਦਾਣਾ ਜਿਹਾ ਤੁਸੀਂ ਕਹਿੰਦੇ ਆਪੇ ਐਵੇਂ ਮਿਰਚ ਜੀ ਕੋਈ ਚੱਜ ਦੀ ਵੇਖੋ ਕੋਈ ਗੱਭਰੂ ਜਵਾਨ ਹੋਵੇ ਕੋਈ ਹਿੱਲੇ ਕੋਈ ਧਰਤੀ ਤੇ ਪੈਰ ਰੱਖੇ ਹੈ ਕੋਈ ਧਰਤੀ ਛਮ ਕਰੇ ਹੈ ਮੋਰੀਆਂ ਕੋ ਪਹਿਲਾਂ ਪਾਉਂਦੀ ਜਾਵੇ ਕੋਈ ਕੁੜੀ ਲੱਭੋ ਤੁਸੀਂ ਕਿ ਹੈ। अस्सलाम वालेकुम कैसे आप सब उम्मीद है कि सब खैर खैरियत से तबीयत बिल्कुल फिट फाट होंगे एकदम यस होंगे। तो जी आज का व्लॉग करते हैं शुरू। नाश्ता वगैरह भाई ने कर लिया हुआ है चाय पीने लगा था तो मैंने कहा पहले व्लॉग शुरू कर लेते हैं उसके बाद चाय पीते हैं। लो जी काला पेपर आ गया सुबह यूनिक साइंस अकैडमी। अच्छा भाई यूनिक अकैडमी ਹੁਣ ਤੁਸੀਂ ਆਏ ਫੜਨ ਦੇ ਮਜਬੂਰ ਕਰਨਾ ਓਏ ਹੋਏ यूनिक अकैडमी ਦੇ ਕੀ ਪੜਾਈ ਜਾ ਰਹੇ ਕਹਿੰਦੇ ਪਲੇ ਗਰੁੱਪ ਟੂ ਮੈਟ੍ਰਿਕ ਐਫਐਸਸੀ ਆਈਸੀਐਸ ਐਫਏ ਪੜਾਈ ਜੋ ਨਿਆਣਾ ਦਾ ਬੇੜਾ ਗਰਕ ਕੀਤੀ ਜੋ ਠੀਕ ਹੈ। ਇਹ यूनिक ਅਕੈਡਮੀ ਹਜੇ ਤੱਕ ਯੂਨੀਕ ਹੀ ਆ। ਇਹ ਜਦੋਂ ਅਸੀਂ ਸਕੂਲ ਲੈਵਲ 'ਚ ਹੁੰਦੇ ਸੀ ਉਦੋਂ ਦੀ ਇਹ ਯੂਨੀਕ ਸੀ ਤੇ ਹਜੇ ਤੱਕ ਯੂਨੀਕ ਹੀ ਆ। ਸਰਵਿਸਿਜ਼ ਪ੍ਰੋਵਾਈਡ ਕਰ ਰਹੇ ਨੇ ਠੀਕ ਹੈ। ਤੇ ਮੇਰਾ ਤਾਂ ਕਹਿਣਾ ਇਹੀ ਹੈ ਕੋਈ ਬੰਦਾ ਨਾ ਜਾਵੇ ਇੱਥੇ ਭਾਈ ਘਰੇ ਪੜੋ YouTube ਤੋਂ ਪੜੋ ਕੋਈ ਅਕੈਡਮੀ ਕੋਲ ਮੈਂ ਜਾਂਦਾ ਕੋਈ ਫਾਇਦਾ ਨਹੀਂ ਹੈ। ਫੀਸਾਂ ਜ਼ਾਇਆ ਹੁੰਦੀਆਂ ਨੇ ਜਾ ਕੇ ਤੁਸੀਂ ਫੀਸਾਂ ਜ਼ਾਇਆ ਕਰਨੀਆਂ ਨੇ ਅਕੈਡਮੀ ਕੋਲ ਵਿੱਚ ਕੋਈ ਐਵੇਂ ਟਾਈਮ ਜ਼ਾਇਆ ਹੁੰਦਾ ਫੀਸ ਜ਼ਾਇਆ ਹੁੰਦੀ ਹੈ ਤੁਹਾਡੀ ਕੋਈ ਮਸਲਾ ਨਹੀਂ ਜਾਂਦਾ ਕਿਤੇ ਵੀ ਹਰ ਚੀਜ਼ YouTube ਤੇ ਹੈ। ਜੋ ਸਮਝ ਨਹੀਂ ਆਉਂਦੀ YouTube ਕਰੋ ਗੂਗਲ ਕਰੋ ਪੜ੍ਹਨਾ ਸਿੱਖੋ ਠੀਕ ਹੈ। ਪਾਕਿਸਤਾਨੀ ਪ੍ਰੋਫੈਸਰ ਬਥੇਰੇ ਚੰਗੇ ਪ੍ਰੋਫੈਸਰ YouTube ਤੇ ਪੜ੍ਹਾ ਰਹੇ ਨੇ ਪੜ੍ਹੋ। ਇੰਡੀਅਨ ਪ੍ਰੋਫੈਸਰ ਪੜ੍ਹਾ ਰਹੇ ਨੇ ਅਗਰ ਇੰਗਲਿਸ਼ ਦੀ ਸਮਝ ਆਉਂਦੀ ਗੋਰੇ ਪੜ੍ਹਾ ਰਹੇ ਨੇ ਠੀਕ ਹੈ। ਯੂਡੈਮੀ ਤੇ ਜਾਓ ਕੋਰਜ਼ੇਰਾ ਤੇ ਜਾਓ ਜੋ ਚੀਜ਼ਾਂ ਸਿੱਖਣੀਆਂ ਉੱਥੋਂ ਸਿੱਖੋ। ਐਡੇ ਜਿਹੜੇ ਪੜ੍ਹੇ ਲਿਖੇ ਡਾਕਟਰ ਲੈਵਲ ਦੇ ਬੰਦੇ ਨੇ ਆ ਕਿ ਬੈਚਲਰ ਚੋਂ ਆਪ ਮਸਾਂ 30 ਨੰਬਰ ਲੈ ਕੇ ਫੇਰ ਪਾਸ ਹੋਏ ਹੁੰਦੇ ਨੇ ਉਸ ਤੋਂ ਬਾਅਦ ਅਕੈਡਮੀ ਖੋਲ ਪੈ ਜਾਂਦੇ ਨੇ ਨਾ ਐਵੇਂ ਦੇ ਕੰਮਾਂ 'ਚ ਜਾਣਾ ਹੀ ਨਹੀਂ ਹੈ। ਵੀਡੀਓ ਅੱਛੀ ਲੱਗੀ ਵੀਡੀਓ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ। ਗਰਮੀ ਨੇ ਵਿਸਤਾਇਆ ਪਿਆ ਵਾ ਨੱਕ ਕੀਤੀ ਖੜੇ ਘਰੇ ਝਾੜ ਹੋ ਜਾਂਦਾ ਧੁੱਪ ਨਿਕਲ ਆਉਂਦੀ ਹਵਾਜੀ ਬੜੀ ਖੜੋਤੀ ਆ। ਐਡਾ ਮਜ਼ੇਦਾਰ ਮੌਸਮ ਆਇਆ ਬਾਹਰ ਘੁੰਮਣ ਫਿਰਨ ਦਾ ਤੁਹਾਨੂੰ ਮੈਂ ਪੱਖਾ ਯਾਰ ਵਲੌਗ ਦੇ ਵਿੱਚ ਸ਼ੋਰ ਹੁੰਦਾ ਵੇ ਇੱਕ ਤੇ ਮੈਨੂੰ ਚੀਕਾਂ ਵੱਢਣ ਨਹੀਂ ਪੈਂਦੇ ਵੇ ਬੇਬੇ ਹੁਣ ਵਲੌਗ 'ਚ ਸ਼ੋਰ ਹੁੰਦਾ ਫਿਰ ਸਾਰੀ ਮਿਨੀ ਫੈਮਿਲੀ ਤੁਹਾਨੂੰ ਪਤਾ ਡਿਸਟਰਬ ਹੁੰਦੀ ਮੈਨੂੰ ਲਾਮੇ ਹੁੰਦੇ ਨੇ ਤੁਹਾਨੂੰ ਤੇ ਕਮੈਂਟ ਪੜ੍ਹਨੇ ਨੇ ਤੁਸੀਂ ਤੇ ਹੈ ਮੈਨੂੰ ਲਾਮੇ ਹੁੰਦੇ ਨੇ ਮੈਨੂੰ ਪਤਾ ਨਾ ਮੈਨੂੰ ਕਿੰਨੀਆਂ ਗੱਲਾਂ ਤੁਹਾਨੂੰ ਕਰਦੇ ਲੈ ਆਹੋ ਕੋਈ ਬਾਹਰ ਆਪਣਾ ਤੂੰ ਲਾਈ ਪੱਟ ਕੇ ਲੈ ਜਾਓ ਭਾਈ ਜਿਹੜਾ ਵੀ ਆ ਪੱਟ ਕੇ ਲੈ ਜਾਓ। ਲਓ ਬਾਹਰ ਬੱਦਲ ਹੋ ਗਏ ਨੇ ਤੇ ਮੁੰਡਾ ਉਹ ਸਾਹਮਣੇ ਦਾ ਚੈੱਕ ਕਰੋ ਅਗਲਾ ਛੱਤ ਤੇ ਕਬੂਤਰ ਖਿੱਚੀ ਜਾ ਰਿਹਾ ਤੇ ਕੋਈ ਭਾਈ ਆਇਆ ਮੈਨੂੰ ਲੱਗਦਾ ਬੂਆ ਪੱਟ ਕੇ ਲਿਜਾਣਾ ਕਿਸੇ ਨੇ। ਕੌਣ? ਵਾਲੇਕੁਮ ਅਸਲਾਮ ਠੀਕ ਠਾਕ ਤੁਸੀਂ ਸੁਣਾਓ ਮੈਂ ਤੇ ਸੇਮ ਸ਼ਰਟਾਂ ਹੋ ਗਈਆਂ ਨੇ ਬੂਆ ਪੱਟ ਕੇ ਲਿਜਾਣਾ ਨੇ। ਮੋਟਰਸਾਈਕਲ ਕਿੱਥੇ ਆ? ਮੋਟਰਸਾਈਕਲ ਵਰਕਸ਼ਾਪ ਤੇ ਆਏ ਕਿਵੇਂ ਤੁਸੀਂ ਮੈਨੂੰ ਫੋਨ ਕਰ ਦੇਣਾ ਪੈਦਲ ਹੈ ਇੰਨੀ ਦੂਰੋਂ ਪੈਦਲ? ਤੂੰ ਬਲਾਂਗਾ ਖੈਰ ਨਾਲ ਲੱਤਾਂ ਕਿੰਨੀਆਂ ਗਾਇਲਾਂ ਇਹਦੀਆਂ ਲੱਤਾਂ ਅੱਗੇ ਆ ਜਾਓ ਮੁੰਡੇ ਨੂੰ ਗਰਮੀ 'ਚ ਮੁੰਡਾ ਆਇਆ ਤੁਹਾਨੂੰ ਆਪਾਂ ਉੱਥੇ ਹੀ ਉਵੇਂ ਵੀਡੀਓ ਦੇ ਵਿੱਚ ਹੀ ਖਿੱਚ ਲਿਆ ਨਾਲ ਹੀ ਕੋਈ ਪਾਣੀ ਧਾਣੀ ਨਹੀਂ ਪੁੱਛਿਆ ਕੋਈ ਪਿਆਰ ਦਿੱਤਾ ਨਹੀਂ ਤੇ ਠੀਕ ਹੈ ਨਾਲ ਵੀਡੀਓ ਸ਼ੁਰੂ ਕਰ ਦਿੱਤੀ ਹੈ। ਪੱਖਾ ਚਲਾ ਲਓ ਤੁਸੀਂ ਪੱਖਾ ਇਹ ਮੈਨੂੰ ਸਜ਼ਾ ਦੇ ਕੇ ਮਾਰਦਾ ਐਡਾ ਬਾਹਰ ਠੰਡਾ ਮੌਸਮ ਆ ਠੰਡੇ ਮੌਸਮ 'ਚ ਪੱਖਾ ਚਲਾ ਕੇ ਕੀ ਕਰਨਾ ਵੀ ਕਹਿੰਦੇ ਸਜ਼ਾ ਦੇ ਮਾਰਦਾ ਜੇ ਮੇਰੀ ਗੱਲ ਰੌਣੀ ਕਹਿੰਦੇ ਮੈਨੂੰ ਪਸੀਨਾ ਆਉਣਾ ਚਾਹੀਦਾ ਪਸੀਨਾ ਲਵੋ ਪੂਰਾ ਪਿੰਡਾ ਖੁੱਲਿਆ ਤੁਹਾਡਾ ਪਸੀਨਾ ਤੁਸੀਂ ਇਧਰੋਂ ਕੱਪੜੇ ਬਦਲ ਕੇ ਆੜੀ ਦੇ ਇਧਰੋਂ ਮੁਸ਼ਕ ਮਾਰ ਲੱਗ ਜਾਂਦੇ ਬੰਦਾ ਕੀ ਕਰੇ। ਤੁਸੀਂ ਨਹਾਉਂਦੇ ਹੋ ਜੋ ਹਫਤੇ ਬਾਅਦ ਨਹਾਉਣਾ ਤੇ ਫਿਰ ਮੁਸ਼ਕੀ ਹੋਣਾ ਐਵੇਂ ਹਫਤਾ ਨਹੀਂ ਨਹਾਉਂਦੀ ਸੱਚੀ ਇਮਰਾਨ ਕਰੋ ਬੋ ਆ ਕਿ ਆ ਤੂੰ 2 ਮਿੰਟ ਬਹਿ ਜਾ ਇੱਥੇ ਆ ਵੇਖੀ ਤੂੰ ਕਿਵੇਂ ਮੁਸ਼ਕ ਹੋਣਾ ਐਡਾ ਮੁਸ਼ਕ ਮੋਂਦਾ ਯਾਰ ਕਿ ਤੁਸੀਂ ਆਪਦਾ ਪਿੰਡਾ ਖੋਲੋ ਤੁਸੀਂ ਨਾਲ ਦੂਜਿਆਂ ਦਾ ਵੀ ਖੋਲਣਾ ਇਹਨੂੰ ਡਾਕਟਰ ਨੇ ਕਿਹਾ ਵਾ ਡਾਕਟਰ ਨੇ ਕਿਹਾ ਏਸੀ ਤੇ ਨਹੀਂ ਸੌਣਾ। ਮੈਨੂੰ ਕਿਸੇ ਡਾਕਟਰ ਨੇ ਨਹੀਂ ਕਿਹਾ ਤੁਹਾਨੂੰ ਹੀ ਆਖਿਆ ਕਿਸੇ ਨੇ। ਜੋਗਿੰਗ ਕਰਨੀ ਵਾਕ ਕਰਨੀ ਐਕਸਰਸਾਈਜ਼ ਕਰਨੀ ਇਹ ਨਾਲ ਮੈਨੂੰ ਕਹਿੰਦਾ ਤੂੰ ਬਰਾਬਰ ਤੇ ਕਰੇਗੀ ਤੇ ਮੈਂ ਕਰੂੰਗਾ ਨਹੀਂ। ਮੈਂ ਤਾਂ ਕਹਿੰਦਾ ਤੁਹਾਡਾ ਭਲਾ ਹੋ ਜਾਏ ਵੇਖੋ ਤੁਸੀਂ ਕੀ ਪਤਲੇ ਹੋਈ ਜਾਂਦੇ ਦਿਨੋਂ ਦਿਨ ਪਤਲੇ ਹੋ ਜਾਂਦੇ ਕਿਤੇ ਵਾਹ ਚੱਲੇ ਤੇ ਮੈਂ ਕਹਿੰਦਾ ਕਿਤੇ ਕੰਧਾਂ ਹੀ ਨਾ ਬੇਬੇ ਵੱਜਦੀ ਫਿਰ ਪੱਖਾ ਮੈਂ ਤਾਂ ਵੀ ਨਹੀਂ ਚਲਾਉਂਦਾ ਐਵੇਂ ਤੂੰ ਕੱਖਾਂ ਵਰਗੀ ਧੋਈ ਮੈਂ ਕਿਹਾ ਤੇਜ਼ ਪੱਖਾ ਚਲਾਤਾ ਕਹਿੰਦੇ ਐਵੇਂ ਤੂੰ ਕੰਧਾਂ 'ਚ ਵੱਜਦੀ ਫਿਰੇਂਗਾ ਇੰਜ ਹੀ ਕਰਦੇ ਹੈ। ਮੈਂ ਕਹਿੰਦਾ ਮੋਟੀ ਮੈਂ ਕੋ ਮੋਟੀ ਆ ਨਹੀਂ ਤੂੰ ਤੇ ਮੋਟੀ ਨਹੀਂ ਤੂੰ ਤੇ ਐ ਫੁੱਲਾ ਰਹੇ ਹੁਣ ਬੰਦਾ ਖਾਂਦਾ ਪੀਂਦਾ
ਨਾਲ ਬੰਦਾ ਮੋਟਾ ਹੋ ਜਾਂਦਾ ਨਹੀਂ, ਖਾਣ ਪੀਣ ਇੰਨਾ ਨਾਲ ਕੁ- ਐਡਾ ਕੁ ਬੰਦਾ ਹਾਂ, ਤਾਂ ਇੰਨਾ ਕੁ smart- ਹੋਣਾ smart ਚਾਹੀਦਾ ਹੁੰਦਾ। ਬੰਦਾ ਹਾਂ ਆ ਤੇ ਪਿਓਰ ਸਮਾਰਟ ਤੁਹਾਡਾ ਪਿਓਰ weight ਇੰਨੇ ਹੈ ਕੁ ਬੰਦੇ ਦੀ ਗ੍ਰੇਸ ਹੁੰਦੀ ਆ ਹਾਂ 2-4 ਸਿਰ ਉੱਤੇ ਥੱਲੇ ਹੋਈ ਜਾਂਦਾ ਕੋਈ ਫਰਕ ਨਹੀਂ ਪਿਆ ਹਾਂ ਤੇ ਫਿਰ 2-4 ਮਾਣ 2-4 ਮਾਣ 2-4 ਸ਼ੇਰ ਨਹੀਂ ਤੈਨੂੰ ਨਹੀਂ ਪਤਾ ਜੇ ਕੋਈ ਬਹੁਤਾ ਸੁੱਕਾ ਮੈਨੂੰ ਹੋਵੇ ਕੋਈ ਤਾਂ ਮੋਟਾ ਹੋ ਜਾਣਾ। ਕੋਈ ਔਰਤ ਕੋਈ ਬੰਦਾ ਕੋਈ ਬਜ਼ੁਰਗ ਜੋ ਵੀ ਵੇਖਦਾ ਨਾ ਇਹ ਮਾਸ਼ਾਅੱਲਾ ਚੰਗੀ ਜੜੀ ਆ ਹਾਂ ਚੰਗੀ ਜਣੀ ਕਹਿੰਦੇ ਮਾਸ਼ਾਅੱਲਾ ਸਾਰਾ ਹੀ ਖਾ ਗਈ ਛੱਡਿਆ ਹੀ ਕੁਛ ਕਹਿੰਦੇ ਮਾਸ਼ਾਅੱਲਾ ਸਾਰਾ ਹੀ ਖਾ ਗਈ ਦੁਨੀਆ ਉਹਦੇ ਘਰ ਦਾ ਖਾਣਾ ਛੱਡਿਆ ਹੀ ਕੋਈ ਕੁਛ ਦੇ ਕੇ ਜਾਂਦਾ ਵਾ ਹਾਂ, ਅੱਜ ਬੰਦੇ ਦੀ ਕਮਾਈ ਖਾਣੀ ਮੈਂ ਕਿਹਾ ਕਿਸੇ ਤੇ ਬੰਦੇ ਦੀ ਕਮਾਈ ਖਾਣੀ ਤੇ ਸਾਰਾ ਖਾਣ ਤੇ ਨਹੀਂ ਕੋਈ ਭੱਜਣ ਭੁੱਜਣ ਤੇ ਵੀ ਲਾਇਆ ਕਰੋ ਕੋਈ ਅਗਲਾ ਸ਼ੂਜ਼ ਪਤਾ ਪਾ ਕੀ ਕੇ ਕਹਿੰਦਾ ਹੁੰਦਾ ਕੋਈ ਸੀ? ਰਨਿੰਗ ਸ਼ਨਿੰਗ ਕਰਨ ਤੇ ਲਾਓ ਕੋਈ ਕਮਾਈ ਠੀਕ ਹੈ ਸਾਰੀ ਕਮਾਈ ਢਿੱਡ 'ਚ ਪਾਉਣ ਲਈ ਨਹੀਂ ਹੁੰਦੀ ਕੋਈ ਕਮਾਈ ਹੁੰਦੀ ਆ ਕੋਈ ਵਾਲ ਚਿੱਟੇ ਕਰਾਓ ਹੈ ਇੱਥੋਂ ਡਾਈ ਕਰਾਓ ਵਾਲ ਮੈਂ ਕਹਿੰਦਾ ਲਟਾ ਇੱਕ ਇੱਥੋਂ ਇੰਜ ਲੱਟ ਛੱਡੀ ਹੋ ਜਾਂਦੀ ਯਾਰ ਚਿੱਟੇ ਵਾਲਾਂ ਦੀ ਹੈ ਤੇ ਸ਼ਾਮ ਨੂੰ ਸ਼ੂਜ਼ ਪਾਏ ਹੁੰਦੇ ਤੁਸੀਂ ਇੱਥੇ ਵਾਕ ਵੂ ਕਰਿਆ ਕਰੋ ਰਨਿੰਗ ਕਰਿਆ ਕਰੋ ਭਾਵੇਂ ਪੂਰੇ ਟਾਉਣ ਦੇ ਬੁੱਢੇ ਮੇਰੇ ਮਗਰ ਟੁੱਟ ਪੈਣ ਨਹੀਂ ਜਦੋਂ ਸਾਰਾ ਕੰਮ ਤੁਸੀਂ ਮਾਮਾ ਹੀ ਅੰਡਾ ਤਰ੍ਹਾਂ ਟੈਂਡੀ ਕਰਾ ਲਓ ਆਹ ਗੱਲ ਸੇ ਮਾਮਾ ਹੀ ਅੰਡਾ ਬਣਾ ਦੀ ਹੈ ਨਹੀਂ ਮਾਮਾ ਹੀ ਅੰਡਾ ਨਹੀਂ ਮਾਮਾ ਗੈਂਡਾ ਹੀ ਟ੍ਰੇਨ ਕਰਾ ਦੀ ਪਈਆਂ ਹੋਣਗੀਆਂ ਮੈਨੂੰ ਕਿਉਂ ਜੁਆਂ ਪਈਆਂ ਤੁਹਾਡੇ ਵੀ ਸਾਰੀ ਰਾਤ ਤੁਸੀਂ ਫੁਰਕਦੇ ਰਹਿੰਦੇ ਮੈਨੂੰ ਲੱਗਦਾ ਤੁਹਾਡੇ ਨਾ ਭਾਈ ਮੇਰੇ ਤਾਂ ਉਹਨੇ ਜੁਆਨ ਤਾਂ ਕਰਕੇ ਟੈਂਡ ਕਰਾਈ ਵੀ ਉਹ ਉਹਨਾਂ ਦਾ ਸਟਾਈਲ ਆ ਤੁਹਾਡਾ ਵੀ ਸਿਰ ਚੈੱਕ ਕਰਾਉਣਾ ਪੈਣਾ ਮੈਨੂੰ ਲੱਗਦਾ ਤੁਹਾਡੇ ਵੀ ਜਿਵੇਂ ਤੁਸੀਂ ਸਾਰੀ ਰਾਤ ਮੈਂ ਜਦੋਂ ਪੈਣਾ ਨਾ ਇੰਜ ਕਰਦੀ ਰਹਿਣੀ ਤੂੰ ਨਾਲ ਮੂੰਹ ਇੰਜ ਚਿੜ ਰਿਹਾ ਇੰਜ ਕਰਕੇ ਨਾ ਤੇ ਮੈਨੂੰ ਸ਼ੱਕ ਪਿਆ ਤੁਹਾਡੇ ਵੀ ਇਹ ਨਾ ਹੋਵੇ ਜੂਆਂ ਰਿੰਡ ਰੁੰਡ ਹੋਣੇ ਪੂਰੇ ਰਿੰਡ ਹੋਣੇ ਨੇ ਪੁੱਤਰ ਤੂੰ ਇੰਜ ਕਰਿਆ ਕਰ ਮੰਜੀ ਚੰਗੜ ਥੋੜੀ ਜਿਹੀ ਆਪਦੀ ਪਰਾਂ ਕਰਕੇ ਰੱਖਿਆ ਕਰ ਕਿਤੇ ਤੈਨੂੰ ਨਾ ਚੜ ਜਾਣ ਮੈਂ ਤਾਂ ਹੀ ਉਹ ਵਿੱਚ ਪਾਇਆ ਹੋਵੇ ਨਿੱਕਿਆ ਹੁੰਦੇ ਆ ਸਹੀ ਸੀ ਨਿੱਕਿਆ ਹੁੰਦਾ ਮਾਮਾ ਕਹਿੰਦੀਆਂ ਸੀ ਜੂਆਂ ਚੜੀਆਂ ਹੁੰਦਾ ਜਿਹਨਾਂ ਨੂੰ ਕਹਿੰਦੇ ਤੈਨੂੰ ਖਿੱਚ ਕੇ ਛੱਪੜ ਚ ਲੈ ਜਾਣਾ ਜੂਆਂ ਕਢਾ ਲਓ ਇਹਨੂੰ ਬੜੀਆਂ ਪੈਂਦੀਆਂ ਸੀ ਅਸਤਗਫਿਰullah ਮੈਨੂੰ ਮੈਨੂੰ ਹੁੰਦਾ ਨਹੀਂ ਸੀ ਅੱਜ ਤੱਕ ਮੈਨੂੰ ਕੋਈ ਜੂ ਨਹੀਂ ਪਿਆ ਅੱਜ ਤੱਕ ਜੋਕਾਂ ਚਿੰਬੜੇ ਨੇ ਛੱਪੜ 'ਚ ਜੂ ਨਹੀਂ ਪਈ ਮੈਨੂੰ ਪਤਾ ਹੈ ਕਦੇ ਇਹਦੇ ਜੋਕ ਚਿੰਬੜੀ ਹੋਣੀ ਪਿਛਲੀਆਂ ਤੇ ਹਾਂ, ਕਦੇ ਹਾਂ। ਸਿਰ 'ਚ ਇੱਥੇ ਜੂ ਚਿੰਬੜੀ ਹੋਣੀ ਤੇ ਹਾਂ, ਹਾਂ। ਚਿੱਚੜ ਚਿੰਬੜਿਆ ਹੋਣਾ ਹਾਂ, ਤੇ ਚਿੱਚੜ। ਮੈਂ ਯਕੀਨ ਕਰੋ ਮੈਂ ਚਿੱਚੜ ਜਿਹੜਾ ਚਿੰਬੜਿਆ ਹੋਣਾ ਨਾ ਜਿੱਥੇ ਵੀ ਚੁੰਡੀ ਨਹੀਂ ਪਟਣਾ ਤੇ ਨਾਲ ਖੂਨ ਵੀ ਨਿਕਲ ਆਉਣਾ ਤੇ ਅਸਤਗਫਿਰullah ਹਟਦਾ ਨਹੀਂ ਸੀ ਛੱਪੜ ਟੋਬੇ ਮੈਂ ਬੰਦਿਆਂ ਦਾ ਪੁੱਤਰ ਆ ਮੈਂ ਕੋਈ ਮੱਝਾਂ ਦਾ ਕੱਟਾ ਕੁੱਟਾ ਨਹੀਂਗਾ ਵੀਰਾ ਮੈਨੂੰ ਚਿੱਚੜ ਚਿੰਬੜੇ ਰਹਿੰਦੇ ਸੀ ਜਦੋਂ ਇੱਕ ਵਾਰੀ ਬਾਹਰ ਚਲਾ ਗਿਆ ਆਂਡੇ ਲੈਣ ਤੇ ਰਾਜ ਕੁੱਤਿਆਂ ਨਾਲ ਘੋਲ ਪਿਆ ਤੇ ਉਹ ਤੇ ਫਿਰ ਫਾਈਟ ਹੋਈ ਜਾਂਦੀ ਕਦੀ ਤੇ ਕਦਾਰ ਜਦੋਂ ਕੁੱਤੇ ਨਾਲ ਘੋਲ ਪਿਆ ਤੇ ਕੁੱਤੇ ਨੇ ਲੱਤ ਨੂੰ ਪਾ ਲਿਆ ਚੱਕ ਤੇ ਉਹਨੇ ਉਦੋਂ ਛੱਡਿਆ ਜਦੋਂ ਬੁਰਕੀ ਕੱਢ ਲਈ ਇਹ ਚੈੱਕ ਕਰੋ ਇਹ ਹਾਂ ਇਹਨੇ ਤਾਂ ਇਹ ਕੰਮ ਕਰਦਾ ਵਾ ਇਹ ਵੇਖੋ ਹਜੇ ਤੱਕ ਬੋਟੀ ਉਵੇਂ ਦੀ ਉਵੇਂ ਆ ਸਹੀ ਤਰ੍ਹਾਂ ਜੁੜਿਆ ਨਹੀਂ ਕੁੱਤੇ ਨੇ ਹੁਣ ਚੰਗੇ ਇਹਦਾ ਫਾਈਟ ਬਸ ਕੀਤੀ ਨਹੀਂ ਚੱਲਦਾ ਮੈਂ ਦੂਰ ਦੂਰ ਰਹਿਨੀ ਆ ਕਹਿੰਨੀ ਆ ਕਿਤੇ ਉਹ ਨਾ ਹੋਵੇ ਹਾਂ ਜਦੋਂ ਖੇਡਦਾ ਘੁੱਟਦਾ ਜਦੋਂ ਕਰਦਾ ਨਾ ਸ਼ਰਾਰਤਾਂ ਸ਼ੂਰਤਾਂ ਆਪਦੀਆਂ ਆਪੇ ਹੁਣ ਇਹਦਾ ਬਸ ਨਹੀਂ ਚੱਲਦਾ ਇੱਕ ਚੀਚੀ ਲੈ ਕੇ ਬੇਬੇ ਦੀ ਗਿੱਚੀ ਘੋਟ ਲਓ ਅਸਤਗਫਿਰullah ਅੱਲਾਹ ਮਾਫ ਕਰੇ ਉਹ ਤੇ ਮੈਂ ਲਾਈਵ ਬੈਠਾ ਨਾ ਲਾਈਵ ਦੇ ਤੇ ਰੋਲਾ ਬਾਂਕਰਾ ਮਾਰਨੇ ਪੈਂਦੀਆਂ ਨੇ ਉਹ ਮੈਂ ਬਾਂਕਰਾ ਘਰ ਵਾਸਤੇ ਥੋੜੀ ਮਾਰਦਾ ਮੈਂ ਮੈਚ ਵਾਸਤੇ ਮਾਰ ਰਿਹਾ ਹੁੰਦਾ ਗੋਲੀ ਗੋਲ ਉਦੋਂ ਇਹਦਾ ਬਸ ਨਹੀਂ ਚੱਲਦਾ ਵੀ ਉਹਨੂੰ ਛੱਡ ਕੇ ਆਪਦੀ ਕੈਮਰੇ ਨੂੰ ਤੇ ਆ ਜਿਹੜੀ ਲਾਈ ਹੁੰਦੀ ਉਹਨੇ ਭੰਬੀਰੀ ਜੀ ਉਹਨੂੰ ਛੱਡਾਂ ਉਹ ਕੋਈ ਪਰੋਣੇ ਨੂੰ ਕੋਈ ਪਾਣੀ ਪੂਣੀ ਪਿਆ ਲਓ ਹਾਂ, ਗਿੱਚੀ ਘੋਟ ਚਲਾਓ ਪਹਿਲਾਂ ਪਾਣੀ ਗਰਮੀ ਚ ਮੱਤ ਮਾਰ ਦਿੱਤੀ ਪਰੋਣੇ ਦੀ ਠੀਕ ਹੈ ਨਾ ਤੁਸੀਂ ਪੱਖਾ ਚਲਾਇਆ ਸ਼ਹਿਰੋਂ ਤਾਂ ਪੱਖਾ ਤੇ ਚਲਾਓ ਅੱਛਾ ਸ਼ਹਿਰੋਂ ਆਇਆ ਜੂਸਸ ਪੀ ਲੈਣਾ ਤੇ ਘਰੇ ਆਇਆ ਨੂੰ ਪਾਣੀ ਵੀ ਨਹੀਂ ਪੁੱਛਣਾ ਘਰੇ ਹੁਣ ਪਕੌਨੇ ਆ ਚਾਹ ਗਰਮੀ ਦਾ ਮਾਰਾ ਤੇ ਇੱਥੇ ਆਇਆ ਤੇ ਇੱਥੇ ਚਾਹ ਦਾ ਕੰਮ ਦਾ ਆਇਆ ਚਾਹ ਦਾ ਸ਼ੌਕੀਨ ਆ ਉਹ ਗਰਮੀ ਤੋਂ ਦੁਕਾਨ ਛੱਡ ਕੇ ਆਇਆ ਮੋਟਰਸਾਈਕਲ ਨੂੰ ਵੀ ਸਹੀ ਕਰਕੇ ਤੇ ਮੈਨੂੰ ਤੂੰ ਫੋਨ ਕਰਦੀ ਤੇ ਇੱਥੇ ਆਂਦੇ ਨੇ ਪੱਖਾ ਬੰਦ ਕਰਕੇ ਭਾਤਾ ਤੁਸੀਂ ਆਂਦੇ ਤੁਸੀਂ ਪੱਖਾ ਬੰਦ ਮਾਸ਼ਾਅੱਲਾ ਮੇਰੇ ਪੁੱਤਾਂ ਨੇ ਸ਼ਰਟਾਂ ਵੀ ਇੱਕੋ ਜਿਹੀਆਂ ਪਾਈਆਂ ਇੱਕੋ ਜਿਹੇ ਮੈਨੂੰ ਰਾਤੀ ਸਲਾਹ ਕੀਤੀ ਅਸੀਂ ਸਲਾਹ ਕੀਤੀ ਆ ਭਾਈ ਮੈਂ ਤਾਂ ਆਉਣ ਲੱਗਿਆ ਬਦਲ ਕੇ ਆਇਆ ਇਹਨੇ ਵੀ ਆ ਹੁਣੇ ਹੀ ਕਰੇ ਪਾਈ ਆ ਕਿ ਹੋਰ ਕੋਈ ਪਾਈ ਕਰਦਾ ਸੀ ਅੱਗੇ ਤੇ ਮੈਂ ਉਹ ਮਾਮਾ ਯਾਂਡ ਵਾਲੀ ਪਾਈ ਸੀ ਤੁਸੀਂ ਸੀ ਕੇ ਨਹੀਂ ਦਿੱਤੀ ਜਿਹੜੀ ਅਜੇ ਤੱਕ ਮੈਂ ਵੀ ਆਉਣ ਲੱਗੇ ਬਦਲ ਕੇ ਮੇਰੀ ਡ੍ਰੀਮ ਸ਼ਰਟ ਇਹ ਖੁਦ ਹੁਣ ਮਾਮਾ ਗੰਡਾ ਬਣਿਆ ਪਿਆ ਵਾ ਅਸਤਗਫਿਰullah ਮੇਰਾ ਨਿੱਕੀ ਐਡਾ ਕ ਢੇਡਾ ਐਡਾ ਕ ਮੇਰਾ ਢੇਡਾ ਫੁੱਲ ਜਿੱਡਾ ਐ ਮੈਨੂੰ ਲੱਗਦਾ ਮੇਰਾ ਦੂਸਰਾ ਜਿਹੜੀ ਨਿੱਚਾ ਪੁੱਟਣ ਵਾਲਾ ਉਹਦੇ ਨਾਲ ਮੈਂ ਰੋਜ਼ ਥੋੜਾ ਜਿਹਾ ਕੁੱਟਿਆ ਕਰਾਂ ਫੇਰ ਨਹੀਂ ਉਹ ਇੰਜ ਰੋਲ ਕਰਿਆ ਕਰਨਾ ਉੱਤੇ ਉਹਦੇ ਨਾਲ ਬੜਾ ਟੈਪ ਉਹ ਤਾਂ ਫਿਰ ਜਿਹੜਾ ਰੋਟੀਆਂ ਵੇਲਣ ਵਾਲਾ ਉਹਦੇ ਨਾਲ ਰੋਲਿਆ ਕਰੋ ਲੋ ਜੀ ਮੈਂ ਹਜੇ ਸ਼੍ਰੀ ਗਵਾਰਾ ਤੇ ਬੇਬੇ ਨੂੰ ਕਹਿਣ ਡਿਆ ਕਿ ਮੇਰਾ ਹੁਣ ਕੋਈ ਵਿਆਹ ਦਾ ਸੋਚੋ ਸਾਰੀ ਮਿਨੀ ਫੈਮਿਲੀ ਕਹਿਣ ਦੀ ਤੇ ਇਧਰ ਵੱਡੇ ਭਰਾ ਨੇ ਨਵੀਂ ਗੱਲ ਸੁਣਾਤੀ ਹੈ ਉਹ ਭਾਈ ਨਾ ਕਰਾਈ ਬਚ ਜਾਏਗਾ ਬਚ ਜਾ ਨਾ ਕਰਾਈ ਇਹ ਵਿਆਹ ਤਾਂ ਤੇ ਐਵੇਂ ਸਿਆਪਾ ਹੀ ਆ ਇਹ ਪਹਿਲਾਂ ਹੀ ਲੱਡੂ ਮਿੱਠਾ ਲੱਗਦਾ ਇਹਦਾ ਇੱਕ ਕਹਿੰਦਾ ਵਾ ਮੇਰਾ ਵਿਆਹ ਕਰੋ ਮੈਨੂੰ ਲੱਗ ਗਿਆ ਤੁਹਾਡਾ ਪਤਾ ਮੈਨੂੰ ਲੱਗ ਗਿਆ ਪਤਾ ਤੁਸੀਂ ਮਾਂ ਪੁੱਤ ਰਲ ਕੇ ਪੈਸੇ ਬਚਾਉਣਾ ਚਾਹੁੰਦੇ ਜੇ ਨਾ ਤੁਸੀਂ ਕਹਿੰਦੇ ਕਿ ਖਰਚਾ ਨਾ ਹੋਵੇ ਜਿਹੜਾ ਕੋ 15-20 ਲੱਖ ਲੱਗ ਜਾਣਾ ਮੈਂ ਪੈਸੇ ਲਾ ਲੂੰ ਬੜਾ ਪੈਸਾ ਮੇਰੇ ਕੋਲ ਮੈਂ ਆਪਦੇ ਵਿਆਹ ਜੋਗਾ ਉਹਦਾ ਵੱਖਰਾ ਜੋੜ ਕੇ ਰੱਖਿਆ ਮੈਂ ਹੁਣ ਸਾਰੇ ਪੈਸੇ ਤਾਂ ਉਹਦੇ ਦੱਸੇ ਮੈਂ ਵਿਆਹ ਦੇ ਨਾਂ ਇੱਕ ਮੈਂ ਮੈਰਿਜ ਅਕਾਊਂਟ ਖੁਲਵਾਇਆ ਜਿਹਦਾ ਨਾਮ ਮੈਰਿਜ ਅਕਾਊਂਟ ਰੱਖਿਆ ਮੈਂ ਉਹਦੇ ਚ ਮੈਂ ਹਰ ਮਹੀਨੇ ਮੈਨੂੰ ਤਾਂ ਅੱਗੇ ਸ਼ੱਕ ਆ ਉਹਦੇ ਚ ਮੈਂ ਹਰ ਮਹੀਨੇ 30000 ਰੁਪਇਆ ਪਾਉਣ ਡਿਆ ਪਿਛਲੇ 5 ਸਾਲਾਂ ਤੋਂ ਭਾਈ ਇਸੇ ਮੈਰਿਜ ਅਕਾਊਂਟ ਨੂੰ ਤੂੰ ਮੈਰਿਜ ਤੋਂ ਬਾਅਦ ਪਿੱਟਣਾ ਮੈਂ ਖੜਾਇਆ ਕਿਉਂ ਸੀ ਉਹ ਕਹਿੰਦਾ ਮੈਨੂੰ ਵਿਆਹਿਆ ਕਿਉਂ
ਤੂੰ ਕਹਿੰਦਾ ਮੈਨੂੰ ਵਿਆਹ ਤੇ ਮੈਂ ਕੀ ਇਹ ਕਰਾਂ ਹੁਣ ਕਹੀ ਜਾਂਦਾ ਵਿਆਹ ਵਾਲਾ ਲੱਡੂ ਖਾਣਾ ਹੋਵੇ ਇਹਦਾ ਗ੍ਰੈਪ ਫਰੂਟ ਵਾਲਾ ਹਿਸਾਬ ਹੀ ਆ ਖਾ ਲਓ ਤੇ ਪਹਿਲਾਂ ਹੀ ਮਿੱਠਾ ਲੱਗਦਾ ਬਾਅਦ ਚ ਮੂੰਹ ਕੋੜਾ ਹੀ ਕਰਦਾ ਉਹ ਜਿੱਦਾਂ ਕਹਿੰਦੇ ਨਾ ਇਹ ਜਿਹਨੇ ਖਾਦਾ ਉਹ ਵੀ ਪਛਤਾਵੇ ਜਿਹਨੇ ਨਹੀਂ ਖਾਦਾ ਉਹ ਵੀ ਪਛਤਾਵੇ। ਭਾਈ ਮੇਰਾ ਵਿਆਹ ਕਰੋ ਤੁਸੀਂ ਪੈਸੇ ਬਚਾਉਣ ਬਦਲਾ ਸੋਚੋ ਪੈਸਾ ਬੜਾ ਮੈਂ ਕਹਿੰਦਾ ਪੈਸਾ ਪਾਣੀ ਤਰ੍ਹਾਂ ਪਾ ਦਿਆਂਗਾ ਇੰਜ ਕੁਮਾਰ ਰਾਣੀ ਤੇ ਪੈਸਾ ਮੈਂ ਕਹਿੰਦਾ ਡਾਲਰ ਸੁੱਟਣੇ ਡਾਲਰ ਉਹਦੇ ਉੱਤੋਂ ਦੀ ਤੁਸੀਂ ਮੰਗਣੀ ਪੱਕੀ ਕਰਨ ਵਾਲੀ ਗੱਲ ਸ਼ੁਰੂ ਕਰੋ ਚ ਸੁੱਟਣੇ ਤੇ ਸੁੱਟ ਲੈ ਬਾਅਦ ਚ ਕਿਰਾਏ ਜੋਗੇ ਵੀ ਨਹੀਂ ਰਹਿ ਮੇਰਾ ਪੁੱਤ ਆਪਾਂ ਹੁਣ ਇਹਦਾ ਚਾਅ ਪੂਰਾ ਕਰ ਹੀ ਦਈਏ ਤੇ ਕਰ ਦਿਓ ਚਾਹ ਪੂਰਾ ਜੇ ਨਹੀਂ ਥੰਮਦਾ ਤੇ ਹੁਣ ਮੈਂ ਇਹ ਹੁਣ ਆਪਾਂ ਨੂੰ ਝੰਡੀ ਪੱਟਣੀ ਪੈਣੀ ਆ ਦੋਵਾਂ ਨੂੰ। ਹਾਂ ਅੱਗੇ ਅਸੀਂ ਇਹਨੇ ਤਾਂ ਮੈਂ ਰਲੀ ਆ ਨਾਲ ਤੇ ਮੈਨੂੰ ਦੋਵਾਂ ਪਾਸੇ ਲੱਗਣਾ ਪੈਣਾ। ਨਹੀਂ ਤੇ ਮੈਂ ਨਹੀਂ ਕੀਤੇ ਸਾਰਾ ਕੁਝ ਮੈਂ ਸਾਰਿਆਂ ਦੇ ਨਹੀਂ ਕੀਤੇ ਹੁਣ ਮੇਰਾ ਕਰੋ ਮੈਂ ਸਾਰਿਆਂ ਨੂੰ ਨਹੀਂ ਕਰਿਆ। ਕੱਢ ਲਾ 4 ਸਾਲ ਚੰਗੇ ਜਿੰਨੇ ਕੱਢ ਮੈਨੂੰ ਤੇ ਆਉਂਦੀ ਹੋਰ ਆਰਾਮ ਨਾਲ ਬੇ ਉੱਥੇ ਬੈਠੀ ਪਈ ਹੋਣੀ। ਆ 4 ਸਾਲ ਬਾਅਦ ਆ ਹੁਣ ਮੇਰਾ ਜਿਹੜਾ ਲੱਗ ਰਿਹਾ ਹੁੰਦਾ 4 ਸਾਲ ਬਾਅਦ ਢਿੱਡ ਮੇਰਾ ਇੱਥੇ ਹੋਣਾ ਨਿਕਾ ਆ ਇੱਥੇ ਮੇਰੇ ਵਾਲ ਇੱਥੇ ਹੋਣੇ ਦਾੜੀ ਮੇਰੀ ਚਿੱਟੀ ਹੋਣੀ ਇੱਥੇ ਮੇਰੇ ਝੁਰੜੀਆਂ ਪਈਆਂ ਨਹੀਂ ਪੁੱਤ ਨਹੀਂ ਐਡੀ ਛੇਤੀ ਆਪਾਂ ਨਹੀਂ ਕੰਮ ਖਰਾਬ ਕਰਦੇ ਆਪਾਂ ਹੁਣ ਅੱਛਾ ਐਡੀ ਛੇਤੀ ਵਿਆਹ ਨਹੀਂ ਕਰਨਾ ਚਾਅ ਮਤਲਬ ਪੂਰਾ ਕਰਕੇ ਮੈਨੂੰ ਨਹੀਂ ਪਤਾ ਮੇਰਾ ਮੈਂ ਕਹੀ ਜਨਾ ਮੈਂ ਘੁੱਟ ਨਹੀਂ ਇੱਥੋਂ ਕਰਕੇ ਇੰਜ ਕਰਕੇ ਮੇਰਾ ਕਰ ਦਿਓ ਉਹ ਜਿੱਥੇ ਤੇਰਾ ਚਾਅ ਪੂਰਾ ਕਰ ਦਿੰਦੇ ਆ ਬਸ। ਜਿਹੜੀ ਕੱਲ ਤੁਸੀਂ ਵੇਖੀ ਨਾ ਉਹਦੀ ਕੋਈ ਵੱਡੀ ਭੈਣ ਵੀ ਹੋਏਗੀ ਕੀ ਪਤਾ 4 ਇੰਚ ਲੰਮੀ ਹੋਵੇ ਵੱਡੇ ਨਾ ਮੁੰਡੇ ਨਹੀਂ ਸੀ ਚਲੋ ਹੋਰ ਵੇਖ ਲੈਂਦੇ। 4 ਸਾਲ ਹੋਰ ਕੱਢੋ ਫਿਰ ਇਹਨੂੰ ਤੁਸੀਂ ਵਿਆਹ ਦਾ ਪੁੱਛਿਆ ਕਰਨਾ ਹੁਣ ਜਦੋਂ ਕਹਿੰਦੇ ਸਿਆਣੇ ਵੀ ਰਾਹ ਲੱਗ ਹੀ ਗਏ ਆ ਤੇ ਹੁਣ ਪੈਂਡਾ ਮਕਾ ਕੇ ਹੀ ਖੜੂੰਗੀ। ਵੇਖ ਲਓ ਅੱਗੇ ਰੋਜ਼ ਦਿਹਾੜੀ ਮੇਰੇ ਪਿੱਛੇ ਵਿਆਹ ਕਰ ਜੇ ਕੱਲ ਦਾ ਮੇਰੇ ਜੀ ਦੇ ਵਿੱਚ ਆਈ ਨਾ ਲੂੰ ਜੀ ਫੁੱਟੀ ਆ ਹੁਣ ਜੇ ਮੈਂ ਮੰਨਿਆ ਤੇ ਹੁਣ ਆਪ ਦਾ ਇਨਕਾਰ ਕਰ ਦਿੱਤਾ ਗੱਲ ਉਹੀ ਆ ਪਤਾ ਇਹਨੂੰ ਅੱਜ ਦੀ ਦਿਹਾੜੀ ਹੈਗਾ ਕੱਲ ਨੂੰ ਨੇ ਫਿਰ ਕਹਿਣਾ ਛੱਡੋ ਪਰ ਇਹਦੇ ਜ਼ਿਹਨ ਚ ਨਿਕਲ ਜਾਣਾ ਕਿ ਵਿਆਹ 'ਚ ਕੋਈ ਪਿਆ ਹੈ ਤੇ ਫਿਰ ਮਾੜਾ ਭੋਜਨ ਪੁੱਛ ਲਾਵਾਂਗੇ। ਮੇਰਾ ਪੁੱਤ ਤੂੰ ਭਾਈ ਅਸੀਂ ਤੁਹਾਨੂੰ ਸਮਝਾ ਰਹੇ ਹਾਂ ਕਿ ਵਿਆਹ 'ਚ ਕੁਛ ਨਹੀਂ ਪਿਆ ਵਿਆਹ 'ਚ ਤੇ ਛੱਡ ਪਰੇ ਐਵੇਂ ਆਹ ਵੇਖ ਲਓ ਆਹ ਜਿਹੜੀਆਂ ਮੇਰੀਆਂ ਜੁੱਤੀਆਂ ਲੱਥੀਆਂ ਨੇ ਬੋਕਰਾਂ ਮਾਰ ਕੇ ਸਵੇਰ ਦਾ ਭਾਂਡੇ ਹੂੰਜ ਕੇ ਮੇਰਾ ਮੱਤ ਵਜੀ ਵੀ ਹੈ ਆਹ ਵੇਖ ਲਓ ਸ਼ਕਲ ਤੋਂ ਆ ਹੁਣ ਅਜੇ ਭਾਂਡੇ ਧੋਣੇ ਨੇ ਤੇ ਆ ਫਿਰ ਚਾਹ ਪਕਾ ਕੇ ਫਿਰ ਜਿਹੜੇ ਨਾ ਮੈਂ ਭਾਈ ਸਾਹਿਬ ਨੂੰ ਪਿਉਣੀ ਹੈ ਬਾਹਰ ਪਰੋਣਾ ਆਇਆ ਬੈਠਾ ਉਹਨੂੰ ਪਿਉਣੀ ਹੈ ਇਹ ਸਾਰੀ ਮੈਂ ਹੀ ਕਰਨੇ ਨੇ। ਭਾਈ ਜੀ ਇਹ ਭਾਂਡੇ ਧੋਣੇ ਬਾਰੇ ਚਾਹ 4 ਦਿਨ ਧੋ ਲੇਗਾ ਇਹ ਬਾਰੇ ਜਾ ਜਿਹੜੀਆਂ ਜਦੋਂ ਭਾਂਡੇ ਸੋਚਣ ਧੋਣ ਵਾਲੀ ਆ ਗਈ ਨਾ ਜਿਹੜੀਆਂ ਇਹ ਸੋਚਣ ਡਿਆ ਨਾ ਉਹ ਕੱਢਦੇ ਦਿਮਾਗ ਚੋਂ ਉਹਨੇ ਪਈ ਨੇ ਕਹਿਣਾ ਜਾਨੂ ਜੀ ਮੈਂ ਥੱਕ ਗਈ ਤੇ ਉਹਦਾ ਵੀ ਧੋਣੇ ਤੈਨੂੰ ਹੀ ਇੰਨਾ ਨਹੀਂ ਕਹਿਣਾ ਧੋਣੇ ਤੈਨੂੰ ਹੀ ਪੈਣੇ ਇੰਨਾ ਨਹੀਂ ਕਹਿਣਾ ਉਹਨੇ ਕਹਿਣਾ ਜਾਨੂ ਜੀ ਆਪ ਲੇਟ ਰਹੇ ਮੈਂ ਸੁੱਤਾ ਪਿਆ ਉਹਨੇ ਆ ਕੇ ਪੈਰ ਲਾਉਣਾ ਨੇ ਕਹਿਣਾ ਸੋਹਣਿਓ ਨਾਸ਼ਤਾ ਬਣ ਗਿਆ ਹਾਏ 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 ਮੈਂ ਕਹਿੰਦਾ ਬ੍ਰੈਡ ਤੇ ਆਮਲੇਟ ਤੇ ਵਾਲਾਂ ਵਾਲੇ ਪਰੌਂਠੇ ਹੈ ਮੈਨੂੰ ਕਹਿਣਾ ਨਹੀਂ ਪੈਣਾ ਕਿ ਮੈਂ ਚਾਹ ਪੀਣੀ ਉਹਨੇ ਪਹਿਲੇ ਉਹਨੂੰ ਪਤਾ ਇਹਨੇ ਚਾਹ ਪੀਣੀ ਚਾਹ ਪਕਾ ਕੇ ਦੇਣੀ ਹੈ ਇਹ ਨਹੀਂ ਕਹਿਣਾ ਪੈਣਾ ਰੋਟੀ ਨਹੀਂ ਪੱਕ ਰਹੀ ਹੋਟਲ ਤੋਂ ਲੈ ਆ ਕੇ ਫਿਰ ਖਾ ਲੈਣੀ ਇੰਜ ਨਹੀਂ ਕਹਿਣਾ ਉਹਨੇ ਕਹਿਣਾ ਰੋਟੀ ਪੱਕ ਗਈ ਆ ਜਾ ਖਾਈਏ ਉਹਨੇ ਕਿਆ ਕਰਨਾ ਉਹਨੇ ਕਹਿਣਾ ਜਾਨੂ ਜੀ ਨਾਸ਼ਤਾ ਮੈਨੂੰ ਬਣਾ ਕੇ ਦੇ ਦਿੱਤਾ ਚਲੋ ਹੁਣ ਥੋੜਾ ਜਿਹਾ ਝਾੜੂ ਵੀ ਲਾ ਦੋ ਜੇ ਝਾੜੂ ਲੱਗ ਗਿਆ ਤੇ ਮੇਰੇ 2 ਜੋੜੇ ਧੋਣ ਵਾਲੇ ਮਸ਼ੀਨ 'ਚ ਮੇਰੇ ਵਾਲੀ ਇੰਜ ਦੀ ਨਹੀਂ ਹੋਣੀ ਤੁਸੀਂ ਆਪਣੀਆਂ ਨਾ ਮਿਲਾਓ ਮੈਨੂੰ ਤੇਰੇ ਵਾਲੀ ਤੋਂ ਵੱਧ ਕੇ ਆਣੀ ਹੈ ਜਦੋਂ ਨਿਆਣੇ ਹੋ ਗਏ ਨਾ ਉਹਨੇ ਕਿਹੜਾ ਪੈਂਪਰ ਲਿਆਇਆ ਤੇ ਹੁਣ ਇਹਨਾਂ ਨੂੰ ਲਾ ਪੈਂਪਰ ਨਹੀਂ ਅਗਲੀ ਨੇ ਪੋਤਰੇ ਬੰਨ ਸਾਰਿਆਂ ਜਿਵੇਂ ਸਾਡੀਆਂ ਮਾਵਾਂ ਨੇ ਸਾਨੂੰ ਸਾੜਿਆ ਅਗਲੀ ਨੇ ਪੋਤਰੇ ਉਹਨੂੰ ਪਤਾ ਹੋਣਾ ਕਿ ਬੰਦਾ ਪੈਸੇ ਅੱਜ ਕੱਲ ਮਹਿੰਗਾਈ ਬੜੀ ਉਹਨੇ ਪੋਤਰੇ ਬੰਨਿਆ ਕਰਨੇ ਨੇ ਪੈਂਪਰ ਵਾਲਾ ਖਰਚਾ ਹੀ ਨਹੀਂ ਕਰਾਉਣਾ ਅਗਲੀ ਨੇ ਉਹ ਪੋਤਰਿਆਂ ਵਾਲੀ ਲਿਆ ਕੇ ਦੇਾਂਗੇ ਉਹ ਤੈਨੂੰ ਤੁਹਾਡੀਆਂ ਮਾਵਾਂ ਹੀ ਆ ਜਿਹੜੀਆਂ ਪਕਾ ਕੇ ਕਹਿੰਦੀਆਂ ਉੱਠ ਪੁੱਤ ਖਾ ਲੈ ਉੱਠ ਪੁੱਤ ਖਾ ਲੈ ਤੇ ਪੁੱਤ ਅੱਗੋਂ ਸ਼ੇਰ ਤਰ੍ਹਾਂ ਬੜਕ ਬਾਤ ਦਾ ਸੌ ਲੈਣ ਦੇ ਉਹ ਨਹੀਂ ਉਹਨਾਂ ਨੇ ਕਹਣਾ ਖਾਣਾ ਤੇ ਖਾ ਨਹੀਂ ਖਾਣਾ ਤੇ ਨਾ ਖਾ। ਕਿੰਨਾ ਕੁ ਸੌਣਾ ਜੇ ਮੈਂ 8 ਤੋਂ 10 ਘੰਟੇ ਸੌਂ ਲੈਣਾ ਤੇ ਕੀ ਕਰਦਾ ਜੇ ਮੈਂ 12 ਘੰਟੇ 14 ਘੰਟੇ ਕੰਮ ਵੀ ਤੇ ਕਰਦਾ ਨਾ ਕੰਮ ਨਹੀਂ ਕਿਸੇ ਨੂੰ ਚੇਤੇ ਆਉਂਦਾ ਸੌਣ ਚੇਤੇ ਆਉਂਦਾ ਹੈ ਗੋਹਾ ਕੂੜਾ ਕਰਦੀ ਆਈ ਹੋਵੇ ਤੇ ਆ ਕਹਿੰਦੀ ਮੇਰੀ ਮਾਂ ਨੇ ਤੇ ਕਦੇ ਮੈਨੂੰ 10 ਵਜੇ ਤੋਂ ਪਹਿਲਾਂ ਠਾਇਆ ਹੀ ਨਹੀਂ ਸੀ ਸੁਣ ਲਿਆ ਫਿਰ ਨਹੀਂ ਕੰਮ ਕਰਦੀਆਂ ਇਹ ਭੀਤਰ ਲੱਗਿਆ ਹੈ ਪੁੱਤਰ ਇਹ ਪਹਿਲੇ ਹੀ ਡਰਾ ਮੇਰੇ ਤੇ ਦਿਲ ਨੂੰ ਹੁਣੇ ਹੀ ਗਰਮੀ ਲੱਗਣ ਡਈ ਹੈ ਮੇਰੇ ਦਿਲ ਨੂੰ ਤੇ ਹੁਣੇ ਗਰਮੀ ਲੱਗਣ ਲੱਪੀ ਹੈ ਬਚ ਜਾ ਚੰਗੀ ਗੱਲ ਆ ਬਚ ਹੱਡ ਬੀਤੀ ਦੱਸੋ ਜਗ ਬੀਤੀ ਤਾਂ ਸਾਰੀ ਦੁਨੀਆ ਨੂੰ ਪਤਾ ਤੇ ਜਿਹੜੀ ਹੱਡ ਬੀਤੀ ਉਹ ਦੱਸਣ ਡਿਆ ਅਸੀਂ ਤੈਨੂੰ ਸਹੀ ਦੱਸ ਰਹੇ ਆਂ ਵੀ ਸਬਰ ਕਰ ਲਾ ਸਬਰ ਦਾ ਫਲ ਮਿੱਠਾ ਇਹ ਬਸ 4 ਦਿਨ ਜਿਹੜੇ 4 ਦਿਨ ਨਾ ਜਾਇਸ਼ਦੇ ਆ ਵਿਆਹ ਤੇਰਾ ਕਰਾਂਗੇ ਪੁੱਤ ਮਾਸ਼ਾਅੱਲਾ ਸੋਹਣਾ ਕਰਾਂਗੇ ਤੇ ਪਰ ਇਸੇ ਖੁਸ਼ੀ 'ਚ ਨਾ ਆ 2 ਭਾਂਡੇ ਧੋ ਕੇ ਚਾਹ ਬਣਾ ਭੋਰਾ ਦਿਮਾਗ ਫਰੈਸ਼ ਹੋਵੇ ਪਤਾ ਤਾਂ ਲੱਗੇ ਕਿ ਚਾਹ ਦੇਖਿਆ ਇਹ ਸਾਰਾ ਕੁਝ ਬੈਕ ਕੈਮਰਾ ਇੰਜ ਹੀ ਚੱਲਦਾ ਹੈ ਇਹ ਬੈਕ ਕੈਮਰਾ ਇੰਜ ਹੀ ਚੱਲਦਾ ਹੈ ਇਹ ਕੁਮਰਾਣੀ ਵੇਖਦੀ ਪਈ ਨਾ ਇਹ ਜ਼ੁਲਮ ਹੁੰਦੇ ਤੇਰੇ ਪਿੱਛੇ ਵੇਖ ਲੈ ਮੈਂ ਕੀ ਕੱਟਦਾ ਪਿਆ ਤੇਰੇ ਪਿੱਛੇ ਕੀ ਕਰਨਾ ਪੈਂਦਾ ਪਿਆ ਕੀ ਗੱਲਾਂ ਮੈਂ ਸੁਣ ਰਿਹਾ ਹੁਣ ਕੁਮਾਰਾਣੀ ਮੇਰੇ ਨਾਲ ਤਾਂ ਕੁਮਾਰਾਣੀ ਪਤਾ ਨਹੀਂ ਕਿੱਥੇ ਜਾਂਦੀ ਫਿਰਦੀ ਹੋਣੀ ਉਹ ਤੇਰੇ ਦਿਮਾਗ 'ਚ ਘੁੰਮਦੀ ਰਹਿੰਦੀ ਹੈ ਨਾ ਸੁਣਦੀ ਰਹਿੰਦੀ ਹੈ ਕੁਮਾਰਾਣੀ ਉਹ ਹੈਗੀ ਕਿੱਥੇ ਮੇਰੇ ਸਾਹਮਣੇ ਤਾਂ ਆਵੇ ਇੱਕ ਵਾਰੀ ਉਹ ਮੇਰੇ ਦਿਲ 'ਚ ਵਸਦੀ ਕੁਮਾਰਾਣੀ ਮੈਨੂੰ ਕਹਿੰਦੀ ਜਾਨੂ ਮੁਝੇ ਬੋਲਾ ਕਰੋ ਤੂੰ ਬਣਾ ਕੇ ਪਿਆਵੇਂਗਾ ਤੇ ਅਸੀਂ ਵੀ ਕੁੜੀ ਵਾਲਿਆਂ ਨੂੰ ਕੁਝ ਕਹਿਣ ਜੋਗੇ ਹੋਵਾਂਗੇ ਉਹਨਾਂ ਨੂੰ ਪੁੱਛਣਾ ਤੁਹਾਡਾ ਮੁੰਡਾ ਕਰਦਾ ਕੀ ਉਹਨਾਂ ਨੂੰ ਕਿ ਬੋਕਰਾ ਮਾਰ ਲੈਂਦਾ ਤੱਪੜੀ ਮਾਰ ਲੈਂਦਾ ਭਾਂਡੇ ਧੋ ਲੈਂਦਾ ਕੱਪੜੇ ਧੋ ਲੈਂਦਾ ਹੈ ਇਸਤਰੀ ਕਰ ਲੈਂਦਾ ਉਸ ਤੋਂ ਬਾਅਦ ਚਾਹ ਪਕਾ ਲੈਂਦਾ ਚੌਲ ਬਾਲ ਲੈਂਦਾ ਸਾਲਨ ਦਿੱਤਾ ਕਰ ਲੈਂਦਾ ਬੁੜੀ ਨੂੰ ਖਵਾ ਵੀ ਲੈਂਦਾ ਇੰਜ ਪੋਲੇ ਬੁਰਕੀਆਂ ਤੋੜ ਕੇ ਇੰਜ ਕਰਕੇ ਉਹ ਪਤਾ ਕੀ ਆ ਕੁਮਾਰਾਣੀ ਨੂੰ ਘਰ ਦੀ ਦਰੀਜ ਲੰਘਣ ਵਾਸਤੇ ਪਹਿਲਾਂ ਬੇਬੇ ਨਾਲ ਸੁਲਾ ਕਰਨੀ ਪੈਣੀ ਹਾਂਜੀ ਇਹ ਘਰ ਦੀ ਦਰੀਜ ਲੰਘਿਆ ਜਾਣਾ ਅਸੀਂ ਬਾਹਰੋਂ ਪੌੜੀ ਚੜਾਵਾਂਗੇ ਏਦਾਂ ਕਰ ਫਿਰ ਬੇਬੇ ਨੂੰ ਦੇ ਦੇਣਾ ਤੂੰ ਬਾਹਰੋਂ ਪੌੜੀ
ਕੇ ਧੋ ਕੇ ਘੁੱਟ ਚਾਹ ਦੇ ਦਿਮਾਗ ਨੂੰ ਕੁਛ ਦਿਮਾਗ ਪੱਕੀ ਗੱਲ ਕਰੂੰਗੀ, ਗੱਲ ਪੱਕੀ ਕਰਾਂਗੇ ਇਨਸ਼ਾਅੱਲਾ। ਆ ਫੜੋ ਕੈਮਰਾ, ਆ ਫੜੋ ਕੈਮਰਾ, ਠੀਕ ਹੈ। ਮੈਂ ਕਹਿੰਦਾ ਚਾਹ ਇੰਜ ਆਈ ਲੈ, ਚਾਹ ਉੱਡੀ ਉੱਡੀ ਆਏਗੀ ਹਵਾ ਦੇ ਨਾਲ। ਚਾਹ ਦੀ ਤੁਸੀਂ ਟੈਨਸ਼ਨ ਨਹੀਂ ਲੈਣੀ। ਮਿੱਠਾ ਮਿੱਠਾ ਕਿੰਨਾ ਕੋ, ਮਿੱਠਾ ਪੱਤੀ ਸਾਰਾ ਕੁਝ ਤੁੰਨ ਕੇ ਸਾਰਾ ਕੁਝ ਉਹਦਾ ਮਿੱਠਾ ਪਾ ਕੇ ਤੇ ਸਾਡੀ ਤੂੰ ਇਹ ਉਹਨਾਂ ਮਿੱਠਾ ਪਾ ਦੇ ਨਾ ਜਿੰਨਾ ਤੂੰ ਕੁਮਾਰ ਰਾਣੀ ਨਾਲ ਪਿਆਰ ਜ਼ਾਹਰ ਕਰ ਰਿਹਾ। ਉਮਰ ਮੈਂ ਤੇ ਫਿਰ ਡੱਬਾ ਡੋਲ ਦੇਣਾ ਪਤਾ ਹੀ। ਕੁਮਾਰ ਰਾਣੀ ਨੂੰ ਭਾਵੇਂ ਸ਼ੂਗਰ ਹੋਏ ਕੁਮਾਰਾਂ ਨਹੀਂ ਭਾਵੇਂ ਡਾਇਬਟੀਜ਼ ਦੀ ਮਰੀਜ਼ ਹੋ ਜਾਵੇ। ਉਮਰ ਨੂੰ ਹੁੰਦੇ ਨਾ, ਮੈਂ ਕਹਿੰਦਾ ਮੈਂ ਪ੍ਰੋਫੈਸਰ ਹਾਇਰ ਕਰ ਦਿੰਦੇ ਨੇ ਮੰਥਲੀ ਪੱਕੇ ਉਮਰ ਨੂੰ ਆਪਾਂ ਕੁਝ ਹੁੰਦੇ ਨੇ। ਹੁਣ ਤਾਂ ਮੈਂ ਫੁੱਲਾਂ ਤਰ੍ਹਾਂ ਰੱਖੋ, ਕਲੀਆਂ ਤਰ੍ਹਾਂ। ਇਹ ਚਾਰ ਪੁੱਤ ਉਹਨੇ ਤੈਨੂੰ ਵੀਡੀਓ ਵਾਲੇ ਤਾਨੇ ਮਾਰਿਆ ਮੈਂ ਤੁਹਾਨੂੰ ਪਹਿਲੇ ਕਿਹਾ ਮੇਰੇ ਲੱਕ 'ਚ ਹੋਰ ਵੀ ਕੋਈ ਵੇਖਿਆ, એનર્ਜੀ ਚੈੱਕ ਕੀਤੀ, ਪੀੜਾ ਗਾਇਬ ਹੋਈਆਂ ਕਿ ਨਹੀਂ? ਦੇਖਿਆ ਇਹ ਵਾਕਈ ਇਹ ਉਹ ਸਿਆਣੇ ਕਹਿੰਦੇ ਘਰ ਇਹ ਵਿਆਹ ਤੋਂ ਪਹਿਲਾਂ ਇੰਨੀ એનર્ਜੀ ਜ਼ਾਹਰ ਹੁੰਦੀ ਬਾਹਰ ਕਹਿੰਦੇ ਜਦੋਂ ਪੁੱਤ ਰੋਸ ਕੇ ਅੰਦਰ ਪੈਣ ਨਾ ਤੇ ਸਮਝੋ ਉਹ ਵਿਆਹ ਮੰਗਦੇ। ਧੀ ਭੱਜ ਕੋਠੇ ਤੇ ਚੜੇ ਨਾ ਤੇ ਉਹ ਵਿਆਹ ਮੰਗਦੀ। ਮੈਨੂੰ ਤਾਂ ਪਤਾ ਹੀ ਹੋਣ ਲੱਗਾ ਵਾ। ਆ ਤਾਂ ਡੂੰਗਾ ਵਿੰਗਾ ਹੋ ਗਿਆ। ਇਹ ਤੂੰ ਸਾਰਾ ਕੁਝ ਇੰਗਾ ਕਰਕੇ ਵਿਖਾਏਗਾ। ਮੈਂ ਇਹ ਗਈ ਚੱਲੀ ਆ ਹੁਣ। ਨਹੀਂ ਆ ਗਈ, ਮੱਠੀ ਹੈਗੀ ਆ। ਤੁਹਾਡੀ ਚਾਹ ਪਾ ਕੇ ਕਿ ਤੁਸੀਂ ਟੈਨਸ਼ਨ ਨਾ ਲਓ। मैं जिन्हें चाह अच्छा सर आप साथ क्या खाएंगे? बाकर खानी, बिस्किट, निमको, लेज, ਕੋਈ पापड़, ਬਿਸਕਟ ਕੋਈ चाय। ਕਿਸੇ ਨੂੰ ਖਾਵੇਗਾ ਨਾਲ ਫੇਰ ਗੱਲ ਬਣਨੀ ਆ ਕਿ मैं कहना ਤੁਹਾਡੀ ਖਿਦਮਤ ਮੈਂ ਐਸੀ ਕਰੂੰਗਾ ਐਵੇਂ ਦੀ ਤੁਹਾਡੀ ਉਮਰ ਹੈ ਨਹੀਂ ਕਿਤਨੀ ਜੜੀ ਤੁਹਾਡੀ ਮੈਨੂੰ ਪਤਾ 4 ਦਿਨ ਪਹਿਲਾਂ ਨਾਲ ਆ ਲੈਂਦੀ। ਐਸੀ ਖਿਦਮਤ ਕਰੂੰਗਾ। ਮੈਂ कहना ਟੈਨਸ਼ਨ ਨਾ ਲੈ ਤੂੰ, ਛੱਡ ਦੇ ਮੈਂ ਫਿਰ ਖਿਦਮਤ ਹੀ ਕਰਾ ਲਓ 4 ਦਿਨ। ਇਹ ਨਾ ਹੁਣ ਤੁਸੀਂ ਕੁਮਾਰ ਦੇ ਚੱਕਰਾਂ ਤੁਸੀਂ ਮੇਰੇ ਕੋਲ ਡੇਲੀ ਮੈਨੂੰ ਕਹੋ ਅੱਜ ਫਲਾਨੀ ਥਾਂ ਚੱਲੇ ਫਲਾਨੀ ਥਾਂ, ਇੱਥੋਂ ਕਿੱਕ ਮਾਰੋ ਤੇ ਭਾਵੇਂ ਪਿੰਡ ਜਾ ਕੇ ਬਹੁਤ ਸ਼ਾਮ ਨੂੰ ਆ ਜਾ ਕਰੋ ਹੈ, ਆ ਕੇ ਮੇਰੇ ਕੋਲ 10,000 ਰੁਪਏ ਵੀ ਲੈ ਲਵੋ ਤੇਲ ਦਾ ਹੈ ਤੇ ਆਦਾ ਬਾਹਰ ਆ ਜਾਸ਼ੀਆਂ ਜੂਸ਼ੀਆਂ ਮਾਰ ਦੋ ਮਾਂ ਪੁੱਤ ਦੋਵੇਂ ਜਣੇ। ਨਹੀਂ ਹੁਣ 4 ਕੁ ਦਿਨ ਰੰਗ ਬਰੰਗੇ ਸੂਟ ਪਾਵਾਂਗੇ ਫੇਰ ਰਿਸ਼ਤਾ ਲੱਭਾਂਗੇ। ਪਹਿਲੇ ਤਾਂ ਹੁਣ ਕਿਤੇ ਇਹ ਨਾ ਆਖੋ ਪਹਿਲੇ ਸੂਟ ਬਣਾ ਕੇ ਦੇ, ਹੁਣ ਇਹ ਨਾ ਆਖੋ ਪਹਿਲੇ ਸੂਟ ਬਣਾ ਕੇ ਦੇ ਜਿਹੜੇ ਹੈਗੇ ਪਹਿਲਾਂ ਭਾਈ ਸੂਟ ਕੋਈ 4-4 ਸੂਟ ਬਣਾ ਕੇ ਦੇਵਾਂਗੇ ਤੇ ਫੇਰ ਹੀ ਆ। ਫੇਰ ਗੱਲ ਬਣਨੀ ਹੈ। ਨਹੀਂ ਤੇ ਅਸੀਂ ਤਾਂ ਇਦਾਂ ਟਰੋਜ਼ਰ ਸ਼ਰਟਾਂ ਹੀ ਟੁਰ ਜਾ ਕਰਨਾ। ਆ ਵੇਖ ਲਓ ਟਰੋਜ਼ਰ ਸ਼ਰਟ 'ਚ ਉੱਥੇ ਕਿਸੇ ਨੇ ਨਹੀਂ ਜਾਣਾ। ਮੈਂ ਕਹਿੰਦਾ ਤੁਸੀਂ ਜਾਓ ਕਾਟਨ ਲੱਠਾ ਪਾਇਆ ਹੋਵੇ ਖਿਲਿਆ ਗੱਡੀ ਕਰਾ ਕੇ ਦੇਣੀ ਗੱਡੀ ਕਰਾ ਕੇ ਦੇਣੀ ਤੂੰ। ਮੈਂ ਕਹਿੰਦਾ ਤੁਹਾਨੂੰ ਮੈਂ ਗੱਡੀ ਲੈ ਦੇਣਾ। ਹੋਰ ਦੱਸੋ ਗੱਡੀ ਲੈ ਦੇ। ਕਰਾ ਕੇ ਦੇਣੀ। ਮੈਂ ਗੱਡੀ ਲੈ ਕੇ ਦੇਣਾ, ਮੈਂ ਆਪਣੀ ਗੱਡੀ। ਕੁਮਾ ਰਾਣੀ ਨੂੰ ਮੈਂ ਨਹੀਂ ਚਾਹੁੰਦਾ ਕਿ ਕੋਈ ਆਪਾਂ ਡਰਾਈਵਰ ਨਾਲ ਹੀ ਲੈਣਾ। ਮੈਂ ਨਹੀਂ ਚਾਹੁੰਦਾ ਮੇਰੇ ਤੋਂ ਸਵਾ ਕੋਈ ਵੇਖੇ। ਤੁਹਾਨੂੰ ਗੱਡੀ ਲੈ ਕੇ ਦੇਣੀ। ਮਾਮਾ ਹੀ ਵਿਚਾਰੀਆਂ ਵੇ ਸਕੂਟਰਾਂ ਤੇ ਤੱਕ ਹਾਂਜੀ ਮੈਂ ਕਹਿੰਦਾ ਤੁਹਾਨੂੰ ਮੈਂ ਗੱਡੀ ਲੈ ਕੇ ਦੇਣਾ, ਟੈਨਸ਼ਨ ਨਹੀਂ ਲੈਣੀ। ਭਾਵੇਂ ਨਾ ਤੁਹਾਨੂੰ ਗੱਡੀ ਮਿਲ ਜਾਂਦੀ। ਤੁਹਾਨੂੰ ਹੋਰ ਦੱਸੋ ਇੱਕ ਗੱਡੀ ਲੈ ਦੇਣਾ ਤੁਹਾਨੂੰ, ਠੀਕ ਹੈ। 5-5 ਜੋੜੇ ਮੈਂ ਲੈ ਦੇਣਾ, ਹੁਣ ਤੋਂ ਵੱਧ ਨਹੀਂ। 5-5 ਜੋੜੇ ਤੇ 2-2 ਜੁੱਤੀਆਂ, 2-2 ਜੁੱਤੀਆਂ। ਹਾਂ ਠੀਕ ਹੋ ਗਿਆ। 5-5 ਜੋੜੇ ਤੁਹਾਨੂੰ ਮਾਂ ਪੁੱਤ ਨੂੰ ਤੇ 2-2 ਜੁੱਤੀਆਂ ਤੇ ਇੱਕ ਕੋਈ ਨਾ ਗੁਜ਼ਾਰੇ ਜੋਗੀ ਰੇੜਵੀਂ ਗੱਡੀ, ਠੀਕ ਹੈ। ਇਹ ਮੈਂ ਤੁਹਾਨੂੰ ਲੈ ਦੇਣਾ ਤੇ ਬਸ। ਉਹ ਨਾ ਵੇ ਅਸੀਂ ਇੱਥੋਂ ਗੱਡੀ 'ਚ ਬਹਿ ਕੇ ਬਾਈਪਾਸ ਤੇ ਜਾਈਏ, ਗੱਡੀ ਰੁਕੀ ਖੜੋਤੀ ਨਹੀਂ ਐਵੇਂ ਦੀ ਨਹੀਂ ਹੋਏਗੀ। ਸ਼ਾਮ ਤੋਂ ਹੀ ਅਸੀਂ ਉੱਥੇ ਹੀ ਇੰਤਜ਼ਾਰ ਕਰਦੇ ਅਗਲੇ ਚਾਹ ਠੰਡੀ ਹੋ ਜਾਵੇ। ਨਿਕਲਣ ਜਾਂਦੇ ਨੇ ਮੁੰਡਾ ਵੇਖਣਾ ਨਾ ਗੱਡੀ ਨੂੰ ਵੇਖ ਕੇ ਨਾ ਕਰਦੇ। 2 hours later ਹਾਂਜੀ ਮਾਂ ਜੀ ਤੇ ਭਾਈਜਾਨ ਹੁਣ ਤੁਸੀਂ ਦੋਵੇਂ ਜਣੇ ਬੈਠੇ ਜੇ। ਹੁਣ ਭਾਈਜਾਨ ਤੁਸੀਂ ਚੱਲੇ ਜੇ ਤੇ ਜਾਣ ਤੋਂ ਪਹਿਲੇ ਹੁਣ ਗੱਲ ਜਿਹੜੀ ਨਾ ਮੇਰੀ ਵਾਲੀ ਆਦੂ ਖੂਨਿਆਂ 'ਚ ਪਾ ਲਓ ਸਾਰੇ ਜਣੇ, ਠੀਕ ਹੈ। ਹੁਣ ਇਹ ਨਾ ਹੋਵੇ ਕੱਲ ਨੂੰ ਤੁਸੀਂ ਫੇਰ ਮੁੱਕਰੇ ਖਲੋਤੇ ਹੋਵੋਗੇ ਜੀ ਕਿ ਹੁਣ ਕਾਹਦਾ। ਹੁਣ ਮੈਂ ਤੁਹਾਨੂੰ ਸਖਤ ਜ਼ੁਬਾਨ ਨਾਲ ਕਹਿ ਤਾ, ਤੁਹਾਡੀਆਂ ਫਰਮਾਇਸ਼ਾਂ ਜੋ ਵੀ ਹੈ ਮੈਂ ਸਾਰੇ ਪੂਰੇ ਕਰ ਦਾਂਗਾ। ਚਾਹ ਮੈਂ ਬਣਾ ਕੇ ਪਿਆਤੀ ਏ, ਮੈਨੂੰ ਚੇਤਾ ਭੁੱਲ ਗਿਆ ਵਲੌਗ ਉੱਥੇ ਬਣਾਉਣ ਦਾ। ਚਾਹ ਮੈਂ ਬਣਾ ਕੇ ਪਿਆ ਦਿੱਤੀ ਸਾਰਿਆਂ ਨੂੰ। ਇਹ ਬਿਸਕਟ ਬੁਸਕਟ ਵੀ ਖਵਾਤੇ ਨੇ, ਭਾਂਡੇ ਉਹ ਵੇਖੋ ਲੈਣਾ ਲਾਤੀਆਂ ਨੇ। ਇਹ ਫਿਰ ਹੁਣ ਤੁਹਾਡੇ ਭਰਾ ਨੂੰ ਧੋਣੇ ਪੈਣੇ ਨੇ, ਹੁਣ ਬਾਅਦ 'ਚ ਧੋ ਲਾਂਗੇ। ਚਲੋ ਮੈਂ ਹੋਰ ਕੰਮ ਸ਼ਮ ਕਰਨੇ ਨੇ ਥੋੜੇ ਜੋ ਕਰ ਲਵਾਂ। ਤੇ ਹੁਣ ਗੱਲ ਮੇਰੀ ਜਿੱਤੇ ਨਾ, ਹੁਣ ਅਸੀਂ ਭੁੱਲ ਗਏ ਆ ਤੈਨੂੰ। ਹੁਣ ਮੇਰੇ ਪੁੱਤਰੇ ਭੁੱਲਣ ਵਾਲੀ ਗੱਲ ਹੈ ਕਿ ਹੁਣ ਤੈਨੂੰ ਤੁਸੀਂ ਮੈਨੂੰ ਡਰਾਵੇ ਦਿੱਤੇ ਜਾਣੇ ਨੇ। ਹੁਣ ਕਮੀਨਾ ਬੈਠੇਗੀ ਕਮੇਟੀ ਬਹਿ ਕੇ ਨੇ ਤੇ ਫੈਸਲਾ ਕਰੂਗੀ, ਸੋਚ ਵਿਚਾਰ ਕਰਨਗੇ। ਹੁਣ ਕਮੇਟੀ ਨੇ ਵਿਆਹ ਕਰਨਾ। ਕਮੇਟੀ ਨੇ ਵਿਆਹ ਤੋਂ ਪਹਿਲੇ ਖਰਚ ਮੇਰੇ ਤੇ ਕੋਈ 20 ਲੱਖ ਦਾ ਤੁਸੀਂ ਖਰਚਾ ਵੱਖਰਾ ਪਾਤਾ। ਮੇਰੀ ਸੁਣ, ਤੁਹਾਡੀ ਵੱਡੀ ਮਾਂ ਨਾਲ ਵੀ ਸਲਾਹ ਕਰਕੇ ਮਸ਼ਵਰਾ ਕਰਕੇ ਉਹਨੂੰ ਵੀ ਕੁੜੀ ਵਿਖਾ ਕੇ ਉਹ ਤੇ ਕੁੜੀ ਲੱਭੂਗੇ ਤਾਂ ਵਿਖਾਉਂਗਾ ਨਾ ਕਿਸੇ ਨੂੰ। ਤੁਸੀਂ ਲੱਭਣੀ ਤੇ ਸ਼ੁਰੂ ਕਰੋ ਨਾ, ਪਹਿਲੇ ਲੱਭੋ ਤੇ ਸਹੀ। ਹੁਣ ਸਾਰਾ ਮਸ਼ਵਰਾ ਕਰਕੇ ਹੀ ਆ ਨਾ। ਉਹ ਕੱਲ ਵਾਲੀ ਵੇਖੀ, ਉਹ ਤੇ ਦਾਣਾ ਜਿਹਾ ਤੁਸੀਂ ਕਹਿੰਦੇ ਆਪੇ ਐਵੇਂ ਮਿਰਚ ਜੀ। ਕੋਈ ਚੱਜ ਦੀ ਵੇਖੋ, ਕੋਈ ਗੱਭਰੂ ਜਵਾਨ ਹੋਵੇ, ਕੋਈ ਹਿੱਲੇ, ਕੋਈ ਧਰਤੀ ਤੇ ਪੈਰ ਰੱਖੇ ਹੈ, ਕੋਈ ਧਰਤੀ ਛਮ ਕਰੇ ਹੈ, ਮੋਰੀਆਂ ਕੋ ਪਹਿਲਾਂ ਪਾਉਂਦੀ ਜਾਵੇ। ਕੋਈ ਕੁੜੀ ਲੱਭੋ ਤੁਸੀਂ ਕਿ ਹੈ ਕਰਦੇ ਆਂ ਕਿ ਸੋਚ ਵਿਚਾਰ। ਜਿਹਨੂੰ ਕੁੜੀ ਉਹ ਲੱਭਣੀ ਜਿਹਨੂੰ ਗੋਹਾ ਕੂੜਾ ਆਉਂਦਾ ਹੋਵੇ, ਠੀਕ ਹੈ। ਕੋਈ ਧਾਰਾ ਕੱਢਣੀਆਂ ਆਉਂਦੀਆਂ ਹੋਣ। ਕੁੜੀ ਵਾਲੀ ਫਿਰ ਗੋਹੇ ਕੂੜੇ 'ਚ ਹੀ ਲੱਭੂਗੀ। ਨਹੀਂ ਗੋਹਾ ਕੂੜਾ ਆਉਂਦਾ ਹੋਵੇ, ਉਹਨੂੰ ਧਾਰਾ ਕੱਢਣੀਆਂ ਆਉਂਦੀਆਂ ਹੋਣ, ਪੱਠਾ ਤੱਥਾ ਬਣਾਉਣਾ ਆਉਂਦਾ ਹੋਵੇ ਹੈ। ਗੋਹੇ ਕੂੜੇ ਕਰਦੀਆਂ। ਆਪਾਂ ਨੂੰ ਪੜ੍ਹੀ ਲਿਖੀ ਚਾਹੀਦੀ ਨਹੀਂ। ਪੜ੍ਹੀਆਂ ਲਿਖੀਆਂ ਜਿਹੜਾ ਸਭ ਤੋਂ ਬਹੁਤਾ ਤੁਹਾਨੂੰ ਪਤਾ ਇਸ ਟਾਈਮ ਤਲਾਕ ਦੀ ਰੇਸ਼ੋ ਹਾਈ ਜਿਹੜੀ ਪੜ੍ਹੀਆਂ ਲਿਖੀਆਂ ਦੀ ਹੈ। ਅਨਪੜ੍ਹ ਕੁੜੀ ਚੰਗੀ ਹੈ। 5-7 ਪੜ੍ਹੀ ਹੋਵੇ, ਉਹਦਾ ਨਾਂ ਪਤਾ ਲਿਖਣਾ ਹੁੰਦਾ ਬਸ। ਹੁਣ ਗੱਲ ਹੀ ਕਰਨ ਦੇ ਨਾ ਉਹ ਕਹਿੰਦੇ ਆ ਨਾ ਕਿ ਰੋਟੀਆਂ ਦੇ ਤੰਦੂਰਾਂ ਤੇ ਉਹ ਮਰਦਾਂ ਦਾ ਜ਼ਿਆਦਾ ਰਸ ਜਿਹੜਾ ਵੇਖ ਕੇ
ਤੇ ਪਤਾ ਲੱਗਦਾ ਕਿ ਔਰਤਾਂ ਜਿਹੜੀਆਂ ਨਾ ਜ਼ਿਆਦਾ ਮਾਸ਼ਰ ਅੱਜ ਕੱਲ੍ਹ ਤਾਲੀਮ ਯਾਫਤਾ ਵਾ। ਹਾਂ ਤੇ ਇਹੀ ਕਹਿਣ ਡਿਆ ਤਾਂ ਹੀ ਉਹ ਕਹਿਣ ਡਿਆ ਕਿ ਗੋਹਾ ਕੂੜਾ ਆਉਂਦਾ ਹੋਵੇ, ਹਾਂਡੀ ਰੋਟੀ ਉਹਨੂੰ ਆਉਂਦੀ ਹੋਵੇ ਤੇ ਘਾਹ ਕੂ ਕੱਢਣਾ ਆਉਂਦਾ ਹੋਵੇ। ਜਿਵੇਂ ਅੱਜ ਕੱਲ ਪੱਠੇ ਦੀ ਕਮੀ ਆ ਜਾਂਦੀ ਆ ਤੇ ਉਹ ਘਾਹ ਕੂ ਖੋਦ ਲਵੇ। ਇਹ ਨਾ ਅੱਜ ਕੱਲ ਡੰਗੋਰੀ ਵਾਲਾ ਹਰ ਪਾਸੇ ਫਿਰਿਆ ਹੋਇਆ ਵਾ, ਠੀਕ ਆ। ਕੋਈ ਪੜ੍ਹੀ ਹੋਵੇ ਤੇ ਭਾਵੇਂ ਕੋਈ ਪੜ੍ਹ ਹੋਵੇ, ਜਿਹਨੇ ਕਰਨਾ ਉਹਨੇ ਕਰਨਾ ਹੈ, ਜਿਹਨੇ ਨਹੀਂ ਕਰਨਾ ਉਹਨੇ ਕੋਈ ਨਹੀਂ ਕਰਨਾ, ਠੀਕ ਆ। ਕੋਈ ਨੇਕ ਧੀ ਹੋਵੇ, ਨੇਕ ਮਾਂ ਪਿਓ। ਚਲੋ ਮੈਂ ਤੁਹਾਡੇ ਹੱਥ ਪਾਤੀ ਹੈ, ਤੁਸੀਂ ਰਿਸ਼ਤਾ ਲੱਭਣਾ ਸ਼ੁਰੂ ਕਰੋ, ਠੀਕ ਹੈ। ਬਹੁਤੀਆਂ ਗੱਲਾਂ ਨਾ ਹੁਣ ਸੁਣਾਓ, ਨਾ ਮਿਨੀ ਫੈਮਿਲੀ ਨੂੰ ਤੇ ਨਾ ਮੈਨੂੰ। ਮਿਨੀ ਫੈਮਿਲੀ ਨੂੰ ਹੁਣ ਸਾਰਾ ਇੰਤਜ਼ਾਰ ਆ ਕਿ ਕਦੋਂ ਤੁਸੀਂ ਭਰਜਾਈ ਦਾ ਨਾ ਮੁਖੜਾ ਦਿਖਾਉਂਦੇ ਜੇ, ਦੀਦਾਰ ਕਰਾਉਂਦੇ ਜੇ, ਠੀਕ ਹੈ। ਉਹਨੂੰ ਅਸੀਂ ਨਹੀਂ ਲਿਜਾਣਾ। ਉਹ ਮੈਨੂੰ ਤੇ ਵਿਖਾਉਣੀ ਹੈ ਨਾ, ਮੈਂ ਤਾਂ ਦੱਸਾਂਗਾ ਨਾ ਕਿ ਮੂਰਤੀ ਵਰਗੀ ਹੈ, ਮੈਂ ਤਾਂ ਦੱਸਣਾ ਨਾ। ਨਾ ਅਸੀਂ ਉਹਨੂੰ ਲੁਕੋ ਕੇ ਉਹ ਮੈਂ ਤੇ ਮੇਰੇ ਦਿਲ 'ਚ ਤੇ ਵਸੇ ਨਾ, ਤੇ ਉਹ ਮੇਰੇ ਦਿਲ 'ਚ ਉਹਨਾਂ ਨੇ ਮੇਰੇ ਚਿਹਰੇ ਦੀ ਮੁਸਕਰਾਹਟ ਤੋਂ ਜੱਜ ਕਰ ਲੈਣਾ ਕਿ ਭਰਜਾਈ ਕਿਵੇਂ ਦੀ। ਉਹਨਾਂ ਨੇ ਮੇਰੇ ਚਿਹਰੇ ਦੀ ਮੁਸਕਰਾਹਟ ਤੋਂ ਜੱਜ ਕਰ ਲੈਣਾ। ਆਈ ਨਾ ਕਿ ਉਹਨੇ ਜਿਹੜੀ ਤੇਰੀ ਤਲੀਮ ਐਮਏ ਆ ਨਾ, ਤੂੰ ਉਹਨੇ ਡਬਲ ਐਮਏ ਤੈਨੂੰ ਕਰਾ ਦੇਣੀ ਪਹਿਲੀ ਰਹਿ ਤੂੰ। ਸਹੀ ਨਹੀਂ ਹੈ, ਸਹੀ ਨਹੀਂ ਹੈ। ਨਾਲ ਐਮਏ ਇੰਗਲਿਸ਼ ਵੀ ਕਰਾਏਗੀ, ਨਾਲ ਐਮਏ ਉਰਦੂ, ਐਮਏ ਪੰਜਾਬੀ, ਐਮਏ ਗਾਲਾਂ, ਐਮਏ ਨਿਆਣੇ ਦੇ ਪੈਂਪਰ ਸਾਫ਼ ਕਰਨੇ, ਐਮਏ ਰੋਟੀਆਂ, ਐਮਏ ਬੋਕਰਾਂ, ਹਰ ਸ਼ੈ ਹੋ ਜਾਏਗੀ। ਅਸਲ ਜ਼ਿੰਦਗੀ ਮਰਦ ਦੀ ਉਦੋਂ ਹੀ ਸ਼ੁਰੂ ਹੁੰਦੀ ਆ, ਔਰਤ ਦੀ, ਜਦੋਂ ਉਹਨਾਂ ਦੀ ਸ਼ਾਦੀ ਹੁੰਦੀ, ਭਾਵੇਂ ਮਰਦ ਆ ਭਾਵੇਂ ਔਰਤ ਆ। ਤੇ ਅੱਲਾ ਖੈਰ ਕਰੇਗਾ, ਦੁਆ ਕਰਦੀ ਆ ਅੱਲਾ ਤਾਲਾ ਤੇਰਾ ਨੇਕ ਮੱਥਾ ਲਾਵੇ। ਤੇ ਜਿੰਨੇ ਵੀ ਕੁਆਰੇ ਆ ਸਾਰਿਆਂ ਨੂੰ ਨਾ ਕੁਆਰੀਆਂ ਸ਼ਰੀਰ ਜਵਾਨ ਸੋਹਣੀਆਂ ਵੱਡੀਆਂ ਦੇਵੇ, ਤੇ ਜਿਹੜੀਆਂ ਕੁਆਰੀਆਂ ਧੀਆਂ ਉਹਨੂੰ ਸ਼ਰੀਰ ਜਵਾਨ ਬੰਦੇ ਦੇਵੇ। ਮੇਰੀ ਤਾਂ ਦੁਆ ਹੈ। ਤੇ ਜਿਹੜੇ ਵਿਆਹੇ ਲੱਡੂ ਖਾ ਕੇ ਰੋਣ ਦੇ ਨੇ ਉਹਨਾਂ ਨੂੰ ਸਬਰ ਦੇਵੇ। ਵਿਆਹੇ ਵਾਲੇ ਉਹਨਾਂ ਗੱਲਾਂ ਮੀਆਂ ਜੋੜੇ ਜੋੜੇ ਕਾਕੇ ਆਮੀਨ। ਕਾਕੇ ਤਾਂ ਹੋਈ ਜਾਣ ਨਾਲੇ ਉਹਨਾਂ ਨੂੰ ਇੰਨਾ ਸਬਰ ਦੇਵੇ ਜਿਵੇਂ ਰਸਗੁੱਲਾ ਖਾ ਕੇ ਸਬਰ ਆ ਜਾਂਦਾ। ਹਾਂਜੀ ਆਮੀਨ। ਤੇ ਚਲੋ ਇੱਥੇ ਆਪਾਂ ਕਰਦੇ ਅੱਜ ਦਾ ਵਲੌਗ ਐਂਡ। ਉਮੀਦ ਹੈ ਕਿ ਤੁਹਾਨੂੰ ਵੀਡੀਓ ਅੱਛੀ ਲੱਗੀ। ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਜਲਦੀ ਇੰਤਜ਼ਾਰ ਕਰੋ, ਠੀਕ ਹੈ, ਕਿ ਹੁਣ ਕਿੰਨੀ ਛੇਤੀ ਬੇਬੇ ਰਿਸ਼ਤਾ ਲੱਭਦੀ ਹੈ ਤੇ ਬੇਬੇ ਕੀ ਕਰਦੀ ਹੈ ਤੁਹਾਡੀ ਭਰਜਾਈ ਦਾ। ਬੇਬੇ ਲੱਭਦੀ ਵੀ ਹੈ ਕਿ ਬੇਬੇ ਬਸ ਮੇਰੇ ਕੋਲ ਭਾਂਡੇ ਧਵਾ ਕੇ ਗੱਲਾਂ ਹੀ ਸੁਣਾਉਂਦੀ ਹੈ, ਪਤਾ ਨਹੀਂ ਲੱਗ ਜਾਏਗਾ ਪਤਾ, ਠੀਕ ਹੈ। ਅਗਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਨਾਲ ਸਬਸਕ੍ਰਾਈਬ ਕਰ ਲਓ। ਮਜ਼ੇ ਦੇ ਵਲੌਗ ਬਹੁਤ ਜਲਦੀ ਕੀ ਡੇਲੀ ਦੇ ਹੁਣ ਡੇਲੀ ਬੇਸ ਤੇ ਆਉਂਦੇ ਮਜ਼ੇ ਦੇ ਵਲੌਗ ਆਉਣ ਵਾਲੇ ਨੇ। ਤੇ ਭਰਾ ਲਈ ਬਹੁਤੇ ਦੁਆਵਾਂ ਕਰਨੀਆਂ। ਮੈਂ ਸਾਰਿਆਂ ਨੂੰ ਦੁਆਵਾਂ ਕਰਦਾ ਰਹਿਣਾ ਤਾਂ ਕਿ ਮੇਰਾ ਲੱਕ ਸਹੀ ਹੋਵੇ, ਠੀਕ ਹੈ। ਬੇਬੇ ਮੈਨੂੰ ਤਾਨਾ ਮਾਰਨ ਬੈਠੇ ਕਹਿੰਦੇ ਲੱਕ ਤੋਂ ਤੇਰੇ ਕੋਲ ਸਿੱਧਾ ਨਹੀਂ ਆਉਂਦਾ ਹੈ, ਤੇ ਗੱਲਾਂ ਤੂੰ ਕਹਿੰਦਾ ਮੈਂ ਵਿਆਹ ਕਰਨਾ, ਪਹਿਲੇ ਲੱਕ ਤੋਂ ਤੇ ਕੁੱਬ ਕੱਢ ਲਾ ਉਹਦਾ ਸਿੱਧਾ, ਤੇ ਮੇਰੇ ਲੱਕ ਦਾ ਵੀ ਕੁੱਬ ਸਿੱਧਾ ਹੋਵੇ, ਠੀਕ ਹੈ। ਤੇ ਓਕੇ ਕਰੋ, ਬਾਏ ਬਾਏ।